ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਪੰਜਾਬੀ ਰੇਡੀਓ ਐਸੇ ਦਾ ਇਹ ਪ੍ਰੋਗਰਾਮ ਦੁਪਹਿਰ 1 ਵਜੇ ਤੋਂ ਮਾਫ ਕਰਨਾ ਦੁਪਹਿਰ 3 ਵਜੇ ਤੋਂ ਲੈ ਕੇ 4 ਵਜੇ ਤੱਕ ਲੈ ਕੇ ਆਈਦਾ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕਿਸੇ ਵੀ ਅਹਿਮ ਮਸਲੇ ਨੂੰ ਕਿਸੇ ਵੀ ਖਾਸ ਟੌਪਿਕ ਦੇ ਉੱਤੇ ਆਪਾਂ ਗੱਲਬਾਤ ਕਰਦੇ ਹੁੰਦੇ ਤੇ ਅੱਜ ਸ਼ੁੱਕਰਵਾਰ ਆ। ਅੱਜ ਕੋਸ਼ਿਸ਼ ਕਰਾਂਗੇ ਕਿ ਜ਼ਿੰਦਗੀ ਦੇ ਰੰਗਾਂ ਦੇ ਵਿੱਚੋਂ ਕੋਈ ਨਾ ਕੋਈ ਵਿਸ਼ਾ ਕੱਢ ਕੇ ਉਹਦੇ ਤੇ ਚਰਚਾ ਕੀਤੀ ਜਾਵੇ, ਉਹਨੂੰ ਤੁਹਾਡੇ ਸਨਮੁਖ ਪੇਸ਼ ਕੀਤਾ ਜਾਵੇ ਤੇ ਉਹਨੂੰ ਉਸ ਚਰਚਾ ਦੇ ਵਿੱਚ ਤੁਹਾਨੂੰ ਨਾਲ ਜੋੜਿਆ ਜਾਵੇ। ਅੱਜ ਗੱਲਬਾਤ ਕਰਾਂਗੇ ਆਪਾਂ ਪੁਰਾਣੇ ਸਮਿਆਂ ਦੀ, ਪੁਰਾਣੇ ਜ਼ਮਾਨੇ ਦੀ। ਹਰ ਕੋਲੇ ਫੋਨ ਹੈ ਤੇ ਹਰ ਕੋਲੇ ਕਿਸੇ ਕੋਲੇ ਐਂਡਰੋਇਡ ਹੈ, ਕਿਸੇ ਕੋਲੇ ਆਈਫੋਨ ਹੈ। ਹਰ ਫੋਨ ਦੇ ਵਿੱਚ ਕੈਮਰਾ ਹੈ। ਕੈਮਰੇ ਤੋਂ ਯਾਦ ਆਇਆ, ਗੱਲ ਤਸਵੀਰਾਂ ਦੀ ਕਰਾਂਗੇ। ਅਕਸਰ ਜਦੋਂ ਪੁਰਾਣੀਆਂ ਸਟਰੀਟਾਂ ਦੇ ਵਿੱਚੋਂ, ਬਾਜ਼ਾਰਾਂ ਦੇ ਵਿੱਚੋਂ ਲੰਘੀਦਾ ਸੀ, ਗਲੀਆਂ ਦੇ ਵਿੱਚੋਂ, ਤਾਂ ਉੱਥੇ ਇੱਕ ਲਾਈਨ ਲਿਖੀ ਹੁੰਦੀ ਸੀਗੀ, ਬਚਪਨ ਜਵਾਨੀ ਬੁਢਾਪਾ ਬੀਤता ਜਾਏਗਾ ਪਰ यादगारी के लिए फोटो ही रह जाएगा। ਇਹ ਫੋਟੋ ਲੱਗੀ ਹੁੰਦੀ ਸੀ, ਲਾਈਨ ਲਿਖੀ ਹੁੰਦੀ ਸੀ ਫੋਟੋ ਵਾਲੀਆਂ ਦੁਕਾਨਾਂ ਦੇ ਮੂਹਰੇ। ਪੰਜਾਬ ਦੇ ਵਿੱਚ ਇੱਕ ਦੌਰ ਸੀ ਜਦੋਂ ਫੋਟੋ ਲਹਾਉਣ ਦਾ ਬੜਾ ਸ਼ੌਕ ਸੀ ਤੇ ਜਦੋਂ ਕਿਤੇ ਸਰਕਾਰੀ ਸਕੀਮ ਵਾਲਿਆਂ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਰਾਸ਼ਨ ਕਾਰਡਾਂ ਤੇ ਫੋਟੋ ਲਾਉਣ ਦੇ ਲਈ ਆਉਣਾ ਤੇ ਲੋਕਾਂ ਨੇ ਤਿਆਰ ਹੋਣਾ, ਪੂਰਾ ਜਚਣਾ ਕਿ ਯਾਰ ਅੱਜ ਫੋਟੋ ਵਾਲਾ ਭਾਈ ਆਊਗਾ, ਅੱਜ ਰਾਸ਼ਨ ਕਾਰਡ ਤੇ ਫੋਟੋ ਲੱਗਣੀ ਹੈ। ਪਹਿਲਾਂ ਹੀ ਉਹ ਫਲਾਣੇ ਘਰੇ ਆ ਗਏ, ਉਹ ਫਲਾਣੇ ਘਰੇ ਆ ਗਿਆ, ਰੌਲਾ ਪੈਂਦਾ ਸੀਗਾ। ਅਸੀਂ ਆਪ ਦੇਖਿਆ ਇਹ ਰੌਲਾ ਪੈਂਦਾ, ਫਲਾਣੇ ਘਰੇ ਫੋਟੋ ਖਿੱਚਣ ਵਾਲੇ ਆਏ ਆ। ਪਰ ਹੌਲੀ ਹੌਲੀ ਇਹ ਚੀਜ਼ਾਂ ਮੱਧਮ ਪੈਂਦੀਆਂ ਗਈਆਂ। ਅੱਜ ਵੀ ਆਪਣੇ ਫੋਨਾਂ ਦੇ ਵਿੱਚ ਤਸਵੀਰਾਂ ਤਾਂ ਹੈ, ਪਰ ਕੀ ਆਪਾਂ ਨੂੰ ਉਹਨਾਂ ਚਾਅ ਚੜ੍ਹਦਾ ਕਿ ਇਹਨਾਂ ਤਸਵੀਰਾਂ ਨੂੰ ਆਪਾਂ ਉਨੀ ਗੌਰ ਦੇ ਨਾਲ, ਉਨੀ ਸ਼ਿੱਦਤ ਦੇ ਨਾਲ ਦੇਖਦੇ ਹਾਂ ਜਿੰਨਾ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ 2004 2001 1995 96 ਦੇ ਵਿੱਚ ਦੇਖਦੇ ਹੁੰਦੇ ਸੀਗੇ। ਤੁਸੀਂ ਪਹਿਲੀ ਵਾਰੀ ਕਦੋਂ ਫੋਟੋ ਲਵਾਈ ਸੀ? ਕਿਹੜੀ ਫੋਟੋ ਤੁਹਾਡੇ ਯਾਦ ਹੈ? ਕਿਹੜੀ ਫੋਟੋ 'ਚ ਤੁਸੀਂ ਮਿਸ ਕਰਦੇ ਹੋ? ਕਿਹੜੇ ਜੀਆਂ ਨੂੰ ਜ਼ਰੂਰ ਸਾਂਝਾ ਕਰਿਓ। ਨਾਲ ਜੁੜਦੇ ਹਾਂ ਮਸੂਦ ਮੱਲੀ ਸਾਹਿਬ ਨੂੰ ਤੇ ਉਸ ਤੋਂ ਬਾਅਦ ਕਰਦੇ ਹਾਂ ਚਰਚਾ। ਮੱਲੀ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਬੜੀ ਮਿਹਰਬਾਨੀ ਪ੍ਰਵੀਨ ਸ਼ਰਮਾ ਜੀ, ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ, ਥੈਂਕ ਯੂ ਸੋ ਮਚ ਕਿ ਤੁਸੀਂ ਸੁਣਨ ਵਾਲਿਆਂ ਦੇ ਰੂਬਰੂ ਕੀਤਾ ਔਰ ਗੱਲਬਾਤ ਔਰ ਚਰਚਾ ਕਰਨ ਦਾ ਮੌਕਾ ਦਿੱਤਾ। ਬਹੁਤ ਸੋਹਣਾ ਵਿਸ਼ਾ ਔਰ ਮੈਨੂੰ ਪੂਰਾ ਯਕੀਨ ਹੈ ਕਿ ਅੱਜ ਸਾਡੇ ਸੁਣਨ ਵਾਲੇ ਨੇ ਜਿਹੜੇ ਉਹ ਆ ਕੇ ਆਪਣੀਆਂ ਗੱਲਾਂ ਜਿਹੜੀਆਂ ਨੇ ਪੁਰਾਣੀਆਂ, ਜਿਹੜੀਆਂ ਫੋਟੋਆਂ ਦੇ ਨਾਲ, ਤਸਵੀਰਾਂ ਦੇ ਨਾਲ ਜੁੜੀਆਂ, ਉਹਨਾਂ ਨੂੰ ਸਜਰਿਆਂ ਕਰਨਗੇ। ਅਸੀਂ ਤੇ ਕਰਾਂਗੇ ਲੇਕਿਨ ਸਾਡਾ ਚਾਅ ਉਦੋਂ ਦੁਣਾ ਹੋ ਜਾਏਗਾ ਜਦੋਂ ਗਾਂ ਵੱਧ ਚੜ ਕੇ ਸਾਡੇ ਸਰੋਤੇ ਨੇ ਜਿਹੜੇ ਉਹ ਸਾਂਝ ਬਣਾਉਣ। ਬਿਲਕੁਲ। ਮੱਲੀ ਸਾਹਿਬ ਇੱਕ ਗੱਲ ਜ਼ਰੂਰ ਦੱਸਿਓ, ਆਪਾਂ ਸਰੋਤਿਆਂ ਨੂੰ ਨੰਬਰ ਦੱਸਦੇ ਚੱਲੀਏ। 468 272 5200 ਸਟੂਡੀਓ ਦਾ ਨੰਬਰ ਹੈ। ਤੁਸੀਂ ਇਸ ਨੰਬਰ ਤੇ ਜੁੜ ਸਕਦੇ ਹੋ। ਕਿਹੜੀ ਪਹਿਲੀ ਵਾਰੀ ਫੋਟੋ ਲਵਾਈ ਸੀ? ਕਿਹੜੀ ਫੋਟੋ ਕਿੱਥੇ ਲਵਾਈ ਸੀ? ਕਿਹੜੀ ਫੋਟੋ ਹਲੇ ਤੱਕ ਤੁਹਾਡੇ ਮਨ ਦੇ ਵਿੱਚ ਚਿੰਨ ਬਿੰਨ ਬਣੀ ਪਈ ਹੈ? ਯਾਦ ਜ਼ਰੂਰ ਸਾਂਝੀ ਕਰਿਓ। ਮੱਲੀ ਸਾਹਿਬ ਯਾਦ ਆ ਤੁਹਾਡੇ, ਤੁਸੀਂ ਫੋਟੋ ਕਿਹੜੀ ਲਵਾਈ ਸੀ ਪਹਿਲੀ ਤਸਵੀਰ ਮੇਰੀ ਜ਼ਿੰਦਗੀ ਦੀ ਜੀ, ਐਵਰ ਫਸਟ ਫੋਟੋ ਹੈ ਜਿਹੜੀ, ਉਹ ਮੈਨੂੰ ਜਦੋਂ ਹਿਫਾਜ਼ਤੀ ਟੀਕੇ ਨਿੱਕੇ ਹੁੰਦੇ ਨੂੰ ਲੱਗੇ ਸਨ, ਉਹ ਮੇਰੀ ਉਦੋਂ ਦੀ ਫੋਟੋ ਸੀਗੀ। ਅੱਜ ਵੀ ਮੇਰੇ ਦਾਦਕੇ ਘਰ, ਸ਼ਾਇਦ ਮੇਰੇ ਕਿਸੇ ਚਾਚੇ ਦੇ ਘਰ ਉਹ ਫੋਟੋ ਪਈ ਹੋਵੇ, ਠੀਕ ਹੈ। ਤੇ ਉਹ ਬਿਲਕੁਲ ਮੈਂ ਉਦੋਂ, ਮੇਰਾ ਖਿਆਲ ਕੁਛ ਮਹੀਨਿਆਂ ਦਾ ਸਾਂ ਜਦੋਂ ਮੈਨੂੰ ਟੀਕਾ ਲਵਾਉਣ ਗਏ ਤੇ ਉਦੋਂ ਸ਼ਾਹਕੋਟ, ਨਨਕਾਣਾ ਸਾਹਿਬ ਦੀ ਤਹਿਸੀਲ ਹੈ, ਮੇਰਾ ਦਾਦਕਾ ਪਿੰਡ ਉਧਰ, ਤੇ ਉੱਥੇ ਇਹ ਫੋਟੋ ਆ ਜਿਹੜੀ ਉਹ ਮੇਰੀ ਲਵਾਈ ਸੀਗੀ। ਬਲੈਕ ਐਂਡ ਵਾਈਟ ਫੋਟੋ ਸੀਗੀ। ਉਸ ਤੋਂ ਬਾਅਦ ਮੈਨੂੰ ਹੋਸ਼ 'ਚ ਜਿਹੜੀ ਤਸਵੀਰ ਮੈਨੂੰ ਪਤਾ ਗਿਆ ਮੇਰੀ ਫੋਟੋ ਲੈ ਰਹੀ ਹੈ, ਉਹ ਜਿੱਦਣ ਮੈਂ ਪਹਿਲੇ ਦਿਨ ਸਕੂਲੇ ਗਿਆ ਸਾਂ, ਉਹ ਅੱਜ ਵੀ ਮੈਂ, ਮੇਰਾ ਖਿਆਲ ਸ਼ਾਇਦ ਫੇਸਬੁੱਕ ਤੇ ਚਾੜੀ ਹੈ, ਉਦਣ ਦੀ ਉਹ ਫੋਟੋ ਆ ਕਿ ਮੈਂ ਉਹ ਪੈਂਟ ਸ਼ਰਟ ਪਾ ਕੇ, ਯੂਨੀਫਾਰਮ ਪਾ ਕੇ ਸਕੂਲੇ ਚੱਲਾਂ ਤੇ ਸਕੂਲ ਜਾਣ ਦਾ ਪਹਿਲਾ ਦਿਨ ਜਿਹੜਾ ਉਦਣ ਮੇਰੀ ਫੋਟੋ ਲੱਥੀ। ਤੇ ਇਹ ਦੋ ਫੋਟੋਜ਼ ਨੇ ਜਿਹੜੀਆਂ, ਇਹ ਉਮਰ 40 ਤੋਂ ਟੱਪ ਗਈ, ਅੱਜ ਵੀ ਮੈਨੂੰ ਚੇਤੇ ਨੇ, ਅੱਜ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਨੇ। ਤੁਸੀਂ ਦੇਖ ਲਓ ਕਿ ਹੁਣ ਆਪਾਂ ਬੰਦਾ ਕਿੰਨੀਆਂ ਫੋਟੋਆਂ ਖਿੱਚਦਾ। ਐਗਜ਼ੈਕਟਲੀ ਸਾਹਿਬ, ਇੱਕ ਮਹੀਨੇ ਦੇ ਵਿੱਚ ਹੀ ਬੰਦਾ ਕਿੰਨੀਆਂ ਤਸਵੀਰਾਂ ਲੈ ਲੈਂਦਾ, ਹਜ਼ਾਰਾਂ ਦੀ ਗਿਣਤੀ ਜੀ, ਕਈ ਵਾਰਾਂ ਤੇ ਹਕੀਕਤ ਸਾਲ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਸਵੀਰਾਂ ਆ ਜਾਂਦੀਆਂ। ਯਾਦ ਰਹਿੰਦੀਆਂ ਆਪਾਂ ਨੂੰ, ਨਹੀਂ ਆਪਾਂ ਕਿਤੇ ਘੁੰਮਣ ਗਏ ਆ, ਫੋਟੋ ਖਿੱਚ ਲਈ, ਜਿੱਥੇ ਨਵੀਂ ਵਾਰ ਘੁੰਮਣ ਜਾਵਾਂਗੇ ਉੱਥੇ ਫੇਰ ਖਿੱਚ ਲੈਂਦੇ ਆ, ਪੁਰਾਣੀ ਡਿਲੀਟ ਹੋ ਜਾਂਦੀ ਹੈ। ਪਰ ਕਿਸੇ ਦੀਆਂ ਇਹ ਆਪਣੀ ਮੈਮਰੀ ਚੋਂ ਡਿਲੀਟ ਹੋਈਆਂ ਫੋਟੋਆਂ ਮੇਰੇ ਖਿਆਲ ਨਾਲ ਬਹੁਤ ਔਖੀਆਂ। ਏਦਾਂ ਹੀ ਮੈਮੋਰੀ 'ਚ ਜਿਹੜਾ ਨਕਸ਼ਾ ਬਹਿ ਜਾਂਦਾ ਨਾ, ਉਹ ਤੇ ਸ਼ਰਮਾ ਜੀ ਮਰਦੇ ਦਮ ਤੱਕ ਨਹੀਂ ਜਾਂਦਾ। ਖੁਸ਼ਵੰਤ ਸਿੰਘ ਸੀ ਨਾ, ਤੇ ਉਹਨੂੰ ਆਖਿਆ, ਉਹਨਾਂ ਦੀ ਜੰਮ ਪੈਲ ਸੀਗੀ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਖੁਸ਼ਾਬ ਦੇ ਪਿੰਡ ਹੰਡਾਲੀ ਦੀ, ਤੇ ਉਹ ਈਵਨ ਦੈਨ ਕਿ ਉਹਨਾਂ ਆਪਣੀ ਦੱਤ ਤੋਂ ਬਾਅਦ ਆਖਿਆ ਕਿ ਮੇਰੀ ਖਾਕ ਹੈ ਜਿਹੜੀ ਮੇਰੇ ਹੰਡਾਲੀ ਪਿੰਡ ਦੇ ਉਸ ਸਕੂਲ ਦੇ ਵਿੱਚ ਚਿਣ ਦਿੱਤੀ ਜਾਏ। ਸੋ ਉਹ ਉਹਨਾਂ ਦੀਆਂ ਆਰਤੀਆਂ ਦੇ ਵਿੱਚੋਂ ਉਹ ਖਾਕ ਉਹਨੀ ਪਾਕਿਸਤਾਨ ਆਈ ਔਰ ਉੱਥੇ ਸਕੂਲ ਦੇ ਬੋਰਡ ਦੇ ਉੱਥੇ ਲੱਗੀ, ਉੱਥੇ ਸਕੂਲ ਦੇ ਵਿੱਚ ਜਿਹੜੇ ਕਲਾਸਰੂਮ 'ਚ ਪੜ੍ਹਦੇ ਰਹੇ ਤੇ ਬਾਹਰ ਬੋਰਡ ਲਗਾਇਆ, ਦੀ ਸਨ ਆਫ ਹੰਡਾਲੀ ਸਰਦਾਰ ਖੁਸ਼ਵੰਤ ਸਿੰਘ, ਟ੍ਰੇਨ ਟੂ ਪਾਕਿਸਤਾਨ। ਇਹ ਉਹਨਾਂ ਦੀ ਮਸ਼ਹੂਰ ਕਿਤਾਬ ਸੀਗੀ। ਅੱਛਾ, ਉਹਨਾਂ ਨੂੰ ਨਾ ਇੱਕ ਵਾਰ ਉਹਨਾਂ ਦੇ ਇੱਕ ਬੇਲੀ ਨੇ ਕਿਹਾ ਕਿ ਹੰਡਾਲੀ ਆਓ, ਤੇ ਆਏ, ਵੇਖਿਆ ਵੀ। ਫਿਰ ਕਿਸੇ ਨੇ ਕਿਹਾ ਕਿ ਹੰਡਾਲੀ ਵੇਖੋ, ਹੰਡਾਲੀ ਬੜਾ ਮਾਡਰਨ ਹੋ ਗਿਆ। ਉਹਨੇ ਕਿਹਾ ਨਹੀਂ, ਹੁਣ ਮੈਂ ਨਹੀਂ ਵੇਖਣਾ। ਇਹ ਕਿਉਂ? ਇਹ ਮੈਨੂੰ ਹੁਣ ਪਤਾ ਮੈਂ ਕੁਝ ਸਾਲਾਂ ਬਾਅਦ ਮਰ ਜਾਣਾ, ਤੇ ਮੈਂ ਚਾਹਨਾ ਮੈਂ ਜਦੋਂ ਮਰਾਂ ਨਾ
ਤੇ ਮੇਰੀਆਂ ਅੱਖਾਂ 'ਚ ਤੇ ਮੇਰੇ ਦਿਮਾਗ 'ਚ ਉਹੀ ਫੋਟੋ ਹੋਵੇ ਹਡਾਲੀ ਦੀ ਜਿਹੜੀ ਤਸੱਵੁਰ 'ਚ ਹੈ। ਮੈਂ ਨਵਾਂ ਹਡਾਲੀ ਹੈ ਜਿਹੜਾ ਇਹ ਨਾਲ ਲੈ ਕੇ ਨਹੀਂ ਜਾਣਾ ਚਾਹੁੰਦਾ। ਸੋ ਇਹ ਫੋਟੋ ਨੇ ਨਾ ਜਿਹੜੇ ਇਹ ਦਿਲ ਤੇ ਦਿਮਾਗ ਦੇ ਉੱਤੇ ਬਣੇ ਹੋਏ ਨਕਸ਼ੇ ਹੁੰਦੇ ਨੇ। ਇਹ ਮੈਮੋਰੀਜ਼ ਜਿਹੜੀਆਂ ਫੋਟੋਜ਼ ਦੇ ਨਾਲ ਜੁੜੀਆਂ ਨੇ ਨਾ, ਇਹ ਉਹ ਹੁੰਦੀਆਂ ਨੇ ਕਿ ਜਿਹੜੀਆਂ ਮਰਦੇ ਦਮ ਤੱਕ ਕਈ ਵਾਰ ਨਾਲ ਰਹਿੰਦੀਆਂ ਨੇ ਤੁਹਾਡੀਆਂ। ਤੇ ਫੋਟੋਜ਼ ਨੇ ਜਿਹੜੀਆਂ ਉਹ ਏਡੀ ਯਾਦਗਾਰ ਸ਼ੈ ਨੇ। ਫੋਟੋਜ਼ ਨੂੰ ਇੰਨੀ ਬਲਾ ਹੈ ਕਿ ਜਿਹੜੀ ਆਪਣਾ ਅਸਰ ਰੱਖਦੀ ਹੈ, ਜਦੋਂ ਤੁਸੀਂ ਇਨਕਾਰੀ ਨਹੀਂ ਹੋ ਸਕਦੇ। ਬਿਲਕੁਲ ਜੀ, ਬਿਲਕੁਲ। ਮੱਲੀ ਸਾਹਿਬ, ਇੱਕ ਦੌਰ ਹੁੰਦਾ ਸੀ ਪੰਜਾਬ ਦੇ ਬਾਜ਼ਾਰਾਂ ਦੇ ਵਿੱਚ ਫੋਟੋ ਵਾਲੀ ਦੁਕਾਨ ਮੂਹਰੇ ਲੋਕ ਚੇਚਾ ਰੁਕਦੇ ਸੀ। ਉਹ ਜਿਨ੍ਹਾਂ ਦੀਆਂ ਫੋਟੋਆਂ ਮੂਹਰੇ ਲੱਗੀਆਂ ਹੋਣੀਆਂ, ਟੰਗੀਆਂ ਹੋਣੀਆਂ, ਤੇ ਉਹਨਾਂ ਬਾਰੇ ਐਂ ਲੱਗਦਾ ਹੁੰਦਾ ਸੀਗਾ ਕਿ ਇਹ ਪਤਾ ਨਹੀਂ ਕਿੱਡੀ ਕੁ ਸ਼ੈ ਨੇ ਲੋਕ ਇਹਨਾਂ ਦੀ ਫੋਟੋ ਜਿਹੜੀ ਆ ਉਹ ਲੱਗੀ ਹੋਈ ਹੈ ਇਸ ਦੁਕਾਨ ਦੇ ਉੱਤੇ, ਜਾਂ ਇਸ ਮਤਲਬ ਇਹ ਦੁਕਾਨ ਵਾਲੇ ਨੇ ਕਿਉਂ ਸਜਾਈ ਹੋਈ ਹੈ। ਜੇ ਦੁਕਾਨਦਾਰ ਦੇ ਕੋਲੋਂ ਕਦੀ ਕਿਸੇ ਫਿਲਮ ਸਟਾਰ ਨੇ, ਐਕਟਰ ਨੇ ਫੋਟੋ ਲਵਾ ਲੈਣੀ ਨਾ, ਤੇ ਉਹਨੇ ਉਹ ਸਭ ਤੋਂ ਵੱਡੀ ਕਰਕੇ ਦੁਕਾਨ 'ਚ ਲਾਉਣੀ ਕਿ ਔਰ ਇਹ ਆਪਣੇ ਵੱਲੋਂ ਵੇਖਣ ਵਾਲੇ ਨੇ ਜਿਹੜੇ, ਜਿੱਦਾਂ ਹੁੰਦਾ ਨਾ ਕਿ ਫਲਾਣਾ ਬੰਦਾ ਜਿਹੜਾ MA ਹੈ, MPhil ਹੈ, PhD ਹੈ, MBBS ਹੈ, ਠੀਕ ਹੈ ਨਾ, ਉਹ ਫੋਟੋਗ੍ਰਾਫਰ ਦੀ ਇੱਕ ਡਿਗਰੀ ਹੁੰਦੀ ਸੀਗੀ ਉਹ ਫੋਟੋ ਕਿਸੇ ਮਸ਼ਹੂਰ ਬੰਦੇ ਦੀ, ਜਿਹੜੀ ਉਹਨੇ ਆਪਣੀ ਦੁਕਾਨ ਤੇ ਲਾਈ ਹੁੰਦੀ ਸੀ, ਜਿਹੜੀ ਉਹਦੇ ਕੰਮ ਦੀ ਕੋਈ 10 ਪਾਉਂਦੀ ਸੀਗੀ ਕਿ ਜੀ ਮੇਰੇ ਕੰਮ ਦਾ ਲੈਵਲ ਇਹ ਆ। ਇਹ ਇੱਕ ਵਡਿਆਈ ਹੁੰਦੀ ਸੀਗੀ ਜਿਹੜੀ ਏਦਾਂ ਹੀ ਆ। ਔਰ ਫਿਰ ਸਲੋਗਨ ਬਹੁਤ ਲਿਖੇ ਹੁੰਦੇ ਸੀਗੇ ਦੁਕਾਨਾਂ ਦੇ ਬਾਹਰ। ਲਹਿੰਦੇ ਪੰਜਾਬ 'ਚ ਹੁਣ ਸ਼ੇਖੂਪੁਰੇ ਹੁੰਦਾ ਸੀਗਾ, ਮੈਨੂੰ ਨਾਂ ਚੇਤੇ ਮੈਂ ਕਰਨ ਡਿਆ ਉਦੋਂ ਦਾ, ਮੈਨੂੰ ਆਉਂਦਾ ਯਾਦ ਤੇ ਮੈਂ ਦੱਸਣਾ ਆ। ਇੱਕ ਤੇ ਸ਼ੇਖੂ ਫੋਟੋ ਸਟੂਡੀਓ ਸੀਗਾ, ਉਹਦੇ ਬਾਹਰ ਲਿਖਿਆ ਹੁੰਦਾ ਸੀਗਾ 1 ਕਲਿੱਕ ਪੇ ਕੈਦ ਕਰਦੇ ਕਿ ਸਾਡੀ 1 ਕਲਿੱਕ ਆ ਨਾ ਜਿਹੜੀ, ਉਹਦੇ 'ਚ ਅਸੀਂ ਤੁਹਾਡਾ ਉਹ ਲਮਹਾ ਜਿਹੜਾ ਉਹ ਕੈਦ ਕਰ ਲਾਂਗੇ। ਫਿਰ ਇੱਕ ਸਲੋਗਨ ਹੁੰਦਾ ਸੀਗਾ ਮੇਨ ਬਾਜ਼ਾਰ ਸ਼ੇਖੂਪੁਰੇ, ਕਿਉਂਕਿ ਸਟੂਡੈਂਟ ਕਾਰਡ ਬਣਦੇ ਹੁੰਦੇ ਸੀ ਨਾ, ਬੱਸਾਂ ਦੇ ਪਾਸ ਵੀ ਬਣਦੇ ਸੀਗੇ, ਤਸਵੀਰਾਂ ਲਵਾਉਣ ਜਾਣਾ ਨੀਲੇ ਬੈਕਗ੍ਰਾਉਂਡ ਦੇ ਨਾਲ, ਤੇ ਉਹਨਾਂ ਨੇ ਲਿਖਿਆ ਹੁੰਦਾ ਸੀਗਾ ਕੌਣ ਕਹਤਾ ਹੈ ਵਕਤ ਕੈਦ ਨਹੀਂ ਹੋ ਸਕਤਾ, ਬਿਲਕੁਲ ਕੌਣ ਕਹਤਾ ਹੈ ਵਕਤ ਨਹੀਂ ਰੁਕਤਾ, ਆਏ ਬੈਠੇ ਹਮ ਕੈਦ ਕਰਕੇ ਦਿਖਾਤੇ। ਇਹੋ ਜਿਹੇ ਬੇਸ਼ੁਮਾਰ ਸਲੋਗਨ ਹੁੰਦੇ ਸੀਗੇ ਜਿਹੜੇ ਉੱਥੇ ਲਿਖੇ ਹੁੰਦੇ ਸੀਗੇ। ਕੋਈ ਚੜ੍ਹਦੇ ਪਾਸੇ ਇਹੋ ਜਿਹੇ ਕੋਈ ਸਲੋਗਨ ਜਿਹੜੇ ਤੁਹਾਡੇ ਜ਼ਿਹਨ 'ਚ ਹੋਣ? ਹਾਂ ਬਿਲਕੁਲ, ਇਹੋ ਜਿਹੇ ਸਲੋਗਨ ਤਾਂ ਇਹ ਆ ਵੀ ਕਈ ਵਾਰੀ ਨਾ ਬੰਦੇ ਕੀ ਮਜ਼ਾਕੀਆ ਬੜੇ ਹੁੰਦੇ ਆ, ਤੇ ਉਹਨਾਂ ਨੂੰ ਪੁੱਛਣਾ ਕਿ ਭਾਈ ਜਾਂ ਬਾਈ, ਅਸੀਂ ਬਾਈ ਲਫ਼ਜ਼ ਬਹੁਤ ਵਰਤਦੇ ਮਾਲਵੇ ਦੇ ਵਿੱਚ, ਕਿ ਬਾਈ ਆਹ ਤੁਸੀਂ ਫੋਟੋ ਇਸ ਬੰਦੇ ਦੀ ਲਾਈ ਹੈ ਤੇ ਇਹ ਕਿਵੇਂ ਲਾਈ ਹੈ। ਉਹਨੇ ਮਜ਼ਾਕ ਚ ਕਹਿਣਾ ਭਾਈ ਇਹ ਤਾਂ ਲਾਈ ਹੈ, ਇਹ ਬੰਦੇ ਨੇ ਪੈਸੇ ਦਿੱਤੇ ਸਾਨੂੰ ਫੋਟੋ ਲਾਉਣ ਦੇ ਕਿ ਆਪਦੀ ਦੁਕਾਨ ਤੇ ਲਾ ਕੇ ਰੱਖਿਓ। ਅੱਛਾ, ਤੇ ਜੇ ਮਤਲਬ ਪੁੱਛਣਾ ਵੀ ਤੁਸੀਂ ਕਿੰਨੇ ਪੈਸੇ ਲੈਣੇ ਆ ਜਾਂ ਕਿਵੇਂ, ਫਿਰ ਉਹਨੇ ਕਹਿਣਾ ਵੀ ਜੇ ਤਾਂ ਪੈਸੇ ਤੁਸੀਂ ਇੰਨੇ ਦਿੱਤੇ ਤਾਂ ਤੁਹਾਡੀ ਫੋਟੋ ਲਾਊਂਗਾ ਸਿੱਧੀ, ਜੇ ਤੁਸੀਂ ਪੈਸੇ ਘੱਟ ਦਿੱਤੇ ਤਾਂ ਪੁੱਠੀ ਲਾ। ਸਾਰਾ ਬਾਜ਼ਾਰ ਇੱਥੋਂ ਦੀ ਲੰਘਦਾ ਤੁਹਾਡੀ ਫੋਟੋ ਦੇਖੂਗਾ ਕਿ ਇਹਦੀ ਪੁੱਠੀ ਫੋਟੋ ਟੰਗੀ ਹੋਈ ਹੈ। ਮਤਲਬ ਉਹ ਕਿਉਂਕਿ ਉਦੋਂ ਨਾ ਜਦੋਂ ਆਪਾਂ ਸਕੂਲ ਪੜ੍ਹਦੇ ਹੁੰਦੇ ਜੀ ਹਰ ਗੱਲ ਸੱਚੀ ਹੀ ਲੱਗਦੀ, ਮਨ ਹੀ ਇਹੋ ਜਿਹਾ ਹੁੰਦਾ ਸਭ, ਹਰ ਗੱਲ ਜੋ ਕਿਸੇ ਨੇ ਕਹਿ ਦੇਣੀ ਸੱਚੀ ਲੱਗਣੀ। ਮੈਨੂੰ ਚੰਗੀ ਤਰ੍ਹਾਂ ਯਾਦ ਆ ਜਦੋਂ 5ਵੀਂ ਕਲਾਸ ਦੇ ਵਿੱਚ ਹੋਏ, ਜਦੋਂ 5ਵੀਂ ਤੇ 8ਵੀਂ ਤੇ 10ਵੀਂ ਤੇ 12ਵੀਂ ਇਹ ਬੋਰਡ ਦੀਆਂ ਕਲਾਸਾਂ ਸੀ ਜੀ। ਅੱਜ ਵੀ ਸਾਡੇ ਤੇ ਉੱਥੇ ਏਦਾਂ ਹੀ ਹੈ, 5ਵੀਂ ਮੇਰਾ ਖਿਆਲ ਮੁੱਕ ਗਿਆ, 8ਵੀਂ ਔਰ 10ਵੀਂ ਹੈ। ਹਾਂਜੀ, ਬੋਰਡ ਦੀਆਂ ਕਲਾਸਾਂ ਦੇ ਵਿੱਚ ਫੋਟੋ ਲੱਗਦੀ ਹੁੰਦੀ ਸੀ। ਹਾਂਜੀ ਬਿਲਕੁਲ ਏਦਾਂ ਹੀ, ਫਾਰਮ ਜਾਂਦਾ ਹੈ। ਬਿਲਕੁਲ, ਉਦੋਂ ਇੰਨਾ ਚਾਅ ਚੜ੍ਹਨਾ ਨਾ ਮੱਲੀ ਸਾਹਿਬ ਕਿ ਅੱਜ ਫੋਟੋ ਖਿੱਚਣ ਵਾਲੇ ਨੇ ਸਕੂਲ ਚ ਆਉਣਾ, ਸਵੇਰੇ ਵਾਲਾਂ ਨੂੰ ਤੇਲ ਲਾ ਕੇ, ਕੰਘਾ ਸ਼ੰਘਾ ਵਾ ਕੇ, ਪਾਊਡਰ ਲਾ ਕੇ, ਮਾੜੀ ਜਿਹੀ ਕਰੀਮ ਨਾਲ ਤੀ ਬਦਲਾਉਣਾ, ਹਾਂ, ਤੇ ਉਹ ਤਿਆਰ ਹੋਣਾ, ਤੇ ਉਸ ਤੋਂ ਬਾਅਦ ਜਾਣਾ ਸਕੂਲ ਦੇ ਵਿੱਚ। ਟੀਚਰਸ ਨੇ ਕਹਿਣਾ ਕਿ ਬਈ ਐਂ ਖੜੋ, ਐਂ ਖੜੋ, ਐਂ ਖੜੋ। ਫਿਰ ਅੱਛਾ, ਉਹ ਉਦੋਂ ਫੋਟੋ ਧੋਂਦੇ ਪਤਾ ਨਹੀਂ ਕਿਵੇਂ ਹੁੰਦੇ ਸੀਗੇ, ਉਹ ਕੈਮੀਕਲ ਚ ਇੱਕ ਡਾਰਕ ਰੂਮ ਹੁੰਦਾ ਸੀਗਾ ਬੈਕ ਸਾਈਡ ਤੇ, ਉਹਦੇ ਚ ਉਹਦੇ ਨਾਲ ਧੋ ਕੇ, ਫਿਰ ਉਹ ਇੱਕ ਨਿੱਕਾ ਜਿਹਾ ਹੁੰਦਾ ਸੀ, ਉਹ ਕੀ ਕਹਿੰਦੇ ਹੁੰਦੇ ਸੀ ਮੇਰੇ ਉਹਨੇ ਉਹਦਾ ਨਾਂ ਨਹੀਂ ਯਾਦ ਆ ਰਿਹਾ, ਫਿਰ ਉਹ ਸਾਂਭ ਕੇ ਰੱਖਣਾ ਕਿ ਜੇਕਰ ਫੋਟੋ ਨੈਗੇਟਿਵ ਹਾਂਜੀ ਉਹ ਦਿੰਦੇ ਹੁੰਦੇ ਸੀ ਫੋਟੋਗ੍ਰਾਫਰ ਨਾਲ, ਜੇਕਰ ਤੁਹਾਡੀ ਫੋਟੋ ਗਵਾਚ ਗਈ ਇਹਦੇ ਤੋਂ ਆ ਕੇ ਹੋਰ ਬਣਵਾ ਲਿਆ ਜੀ, ਏਦਾਂ ਹੀ। ਪਰ ਤੁਸੀਂ ਦੇਖੋ ਵੀ ਹੁਣ ਕਿੰਨਾ ਕੁਛ ਆ ਗਿਆ ਬੰਦੇ ਕੋਲੇ, ਕਿੰਨਾ ਕੁਛ ਹੈ, ਪਰ ਉਹ ਖੁਸ਼ੀ ਨਹੀਂ ਜੀ ਹੈ, ਉਹ ਵਾਕਈ ਨਹੀਂ ਹੈ। ਯਾਦ ਆ ਤੁਹਾਨੂੰ ਸ਼ਰਮਾ ਜੀ ਯੋਸ਼ੀਕਾ ਦਾ ਕੈਮਰਾ ਕਦੀ ਵਰਤਿਆ ਹੋਏ? ਇੱਕ ਕੈਮਰਿਆਂ ਦਾ ਸਰਦਾਰ ਮੰਨਿਆ ਜਾਂਦਾ ਸੀਗਾ, ਠੀਕ ਹੈ ਨਾ, ਯੋਸ਼ੀਕਾ। ਫਿਰ ਰੀਲ ਹੁੰਦੀ ਸੀਗੀ 24 ਤਸਵੀਰਾਂ ਵਾਲੀ, 36 ਤਸਵੀਰਾਂ ਵਾਲੀ। 36 ਤਸਵੀਰਾਂ ਵਾਲੀ ਰੀਲ ਦੇ ਵਿੱਚੋਂ ਜੇ ਕਦੀ ਕੋਈ 38 ਨਿਕਲ ਆਣੀਆਂ, 39 ਨਿਕਲ ਆਣੀਆਂ, 40 ਕਿਤੇ ਉਹ ਤਸਵੀਰਾਂ ਉਹਦੀਆਂ ਲੈ ਜਾਣੀਆਂ ਤੇ ਜ਼ਮੀਨ ਤੇ ਪੈਰ ਨਾ ਟਿਕਣੇ ਕਿ ਉਹ ਯਾਰ 36 ਵਾਲੀ ਰੀਲ ਲਈ 42 ਤਸਵੀਰਾਂ ਨਿਕਲੀਆਂ ਵੀ ਉਹਦੇ ਚੋਂ, 42 ਫੋਟੋ ਨਿਕਲੇ ਉਹਦੇ ਚੋਂ। ਉਹ ਕੋਡਕ ਦੀ ਫਿਲਮ ਲੈਣਾ, ਉਹ 36 ਵਾਲੀ ਲੈਣਾ, ਇਹ ਮਾੜੀ ਜੀ ਪਾਉਣਾ, ਇਹ ਪਹਿਲਾ ਫਲੈਸ਼ ਤੋਂ ਬਾਅਦ ਅੱਗੇ ਇੰਜ ਕਰਨਾ, ਇੰਜ ਹੋਣਾ। ਅੱਛਾ, ਫਿਰ ਅੱਜ ਵੇਖ ਲਵੋ ਕਿ ਸਾਡੇ ਮੋਬਾਈਲ ਦੇ ਵਿੱਚ ਡੁਪਲੀਕੇਟ ਫੋਟੋਜ਼ ਕਿੰਨੀਆਂ ਨੇ, ਇੱਕ ਐਂਗਲ ਦੀਆਂ ਅਸੀਂ 20 ਫੋਟੋਜ਼ ਲਾਈਆਂ। ਉਦੋਂ ਏਦਾਂ ਨਹੀਂ ਸੀ, ਉਦੋਂ ਇੱਕ ਕਲਿੱਕ ਹੁੰਦਾ ਸੀਗਾ ਔਰ ਉਹ ਯਾਦਗਾਰ ਹੁੰਦਾ ਸੀਗਾ। ਹੁਣ ਕਲਿੱਕ ਵੱਧ ਗਏ ਨੇ, ਯਾਦਗਾਰੀ ਹੈ ਜਿਹੜੀ ਉਹਨੂੰ ਮਰਜ਼ੀ ਮੁਤਾਬਕ ਆਰਟੀਫਿਸ਼ਲ ਜਿਹਾ ਅਸੀਂ ਕਰ ਲਿਆ, ਬਟ ਵਾਕਈ ਸਵਾਦ ਆਉਂਦੀ ਜੋ 36 ਵਾਲੀ ਰੀਲ ਚੋਂ 42
ਫੋਟੋ ਜਾਂ 42 ਰੀਲਾਂ ਨਿਕਲਣ ਦਾ, 42 ਨੈਗੇਟਿਵ ਨਿਕਲਣ ਦਾ ਚਾਹ ਹੁੰਦਾ ਸੀ ਨਾ ਇੱਕ, ਉਹ ਇਦਾਂ ਨਹੀਂ ਲੱਗਣਾ ਕਿ ਜਿੱਦਾਂ ਕਮੇਟੀ ਪਾਈ ਸੀਗੀ, ਆਪਣੀ ਨਿਕਲ ਆਈ ਔਰ ਹੁਣ ਅੱਗੇ ਦੇਣੀ ਵੀ ਨਹੀਂ ਪੈਣੀ। ਹਾਂ ਬਿਲਕੁਲ। ਸੁਲੱਖਣ ਸਿੰਘ ਜੀ ਕਹਿ ਰਹੇ ਨੇ, ਸੋਸ਼ਲ ਮੀਡੀਆ ਤੇ ਜੁੜੇ ਨੇ, ਕਹਿੰਦੇ ਯਸ਼ਿਕਾ ਵਾਲਾ ਕੈਮਰਾ ਮੈਂ ਯੂਜ਼ ਕੀਤਾ ਹੋਇਆ। ਹਾਂ ਤੇ ਇਹਨਾਂ ਨੂੰ ਸੁਲੱਖਣ ਸਿੰਘ ਜੀ ਨੇ, ਸੁਲੱਖਣ ਜੀ ਕੈਮਰਿਆਂ ਦਾ ਸਰਦਾਰ ਕੈਮਰਾ ਬਣਿਆ ਜਾਂਦਾ ਸੀ, ਇਹ ਵੀ ਦੱਸਣਾ ਸੀਗਾ ਤੁਸੀਂ। ਔਰ ਮੈਨੂੰ ਯਾਦ ਆ ਕਿ ਇਹ ਉਹ ਕੈਮਰਾ ਸੀਗਾ ਜਿਹਦੇ ਖਰਾਬੀ ਬਹੁਤ ਘੱਟ ਪੈਂਦੀ ਸੀ, ਮੈਟਲ ਦੀ ਬਾਡੀ ਹੁੰਦੀ ਸੀ, ਕਿਆ ਕਮਾਲ ਮੈਂ ਕਹਿਣ ਡਿਆ। ਔਰ ਰਿਜ਼ਲਟ ਇਹਦਾ ਸਟਿਲ ਦੇ ਮਾਮਲੇ ਚ ਤਾਂ ਬਹੁਤ। ਫਿਰ ਜਿੱਦਾਂ ਤੁਸੀਂ ਦੱਸਿਆ ਕਿ ਤਸਵੀਰ ਸਿੱਧੀ ਪੁੱਠੀ ਸਕੂਲੇ ਪੜਨ ਵਾਲੇ ਨਿਆਣਿਆਂ ਨੇ ਯਕੀਨ ਕਰ ਲੈਣਾ, ਇਹ ਹੋਣਾ ਕਿ ਜੀ ਆਊਟਸਟੈਂਡਿੰਗ ਰਿਜ਼ਲਟ ਲੈਣਾ ਯਸ਼ਿਕਾ ਦਾ ਕੈਮਰਾ ਤੇ ਯਸ਼ਿਕਾ ਦੀ ਹੀ ਰੀਲ ਹੋਣੀ ਚਾਹੀਦੀ। ਇਹ ਵੀ ਹੁੰਦਾ ਸੀ ਬਿਲਕੁਲ ਏਦਾਂ ਹੀ। ਔਰ ਫਿਰ ਵਿਆਹਾਂ ਸ਼ਾਦੀਆਂ ਤੇ ਜਦੋਂ ਜਾਣਾ, ਉਹ ਫਲਾਣਿਆਂ ਦੇ ਘਰ ਯਸ਼ਿਕਾ ਦਾ ਕੈਮਰਾ, ਉਹਨਾਂ ਕੋਲ ਜ਼ਰਾ ਲੈ ਚੱਲੀਏ। ਉਹਨਾਂ ਦਾ ਸਾਊਦੀ ਅਰਬ ਤੋਂ ਆਇਆ, ਉਹਨਾਂ ਦਾ ਦੁਬਈ ਤੋਂ ਆਇਆ, ਬਾਹਰ ਜਿਹੜੇ ਰਿਸ਼ਤੇਦਾਰ ਹੁੰਦੇ ਸੀ ਨਾ, ਉਹ ਕੈਮਰੇ ਭੇਜਦੇ ਸੀਗੇ, ਇਹ ਲੈ ਕੇ ਆਉਂਦੇ ਸੀਗੇ। ਤੇ ਜਿਨ੍ਹਾਂ ਕੋਲ ਯਸ਼ਿਕਾ ਦਾ ਕੈਮਰਾ ਹੋਣਾ, ਉਹ ਏਦਾਂ ਹੀ ਹੁੰਦਾ ਸੀਗਾ ਕਿ ਜਿੱਦਾਂ ਕੋਈ ਬਹੁਤ ਵਡਿਆਈ ਵਾਲੀ ਸ਼ਾਇਦ ਜਿਹੜੀ ਹੋਰ ਪਿੰਡ ਜਾਂ ਕਿਸੇ ਕੋਲ ਨਹੀਂ, ਉਹਦੇ ਕੋਲ ਹੈ। ਤੇ ਇਹ ਵਾਕਈ ਅਸਲ 'ਚ ਨਾ ਉਦੋਂ ਖੁਸ਼ ਹੋਣ ਦੇ ਚਾਂਸ ਘੱਟ ਹੁੰਦੇ ਸਨ ਸ਼ਰਮਾ ਜੀ। ਬਿਲਕੁਲ। ਹੁਣ ਅਸੀਂ ਕੋਈ ਹੋਰ ਦੌਰ ਦੇ ਵਿੱਚ ਜੀਣ ਡੇ ਆ, ਅੱਗੇ ਪਤਾ ਨਹੀਂ ਕਿਹੋ ਜਿਹਾ ਹੋਣਾ ਆ। ਉਦੋਂ ਤਾਂ ਸੋਚਿਆ ਨਹੀਂ ਸੀ ਇਹ ਦੌਰ। ਐਗਜ਼ੈਕਟਲੀ ਮਤਲਬ ਕਿ ਤਸਵੀਰਾਂ ਲੈ ਜਾਣੀਆਂ, ਐਲਬਮਾਂ ਬਣਨੀਆਂ, ਆਏ ਜੇ ਦੇ ਅੱਗੇ ਰੱਖਣਾ ਹੈ, ਵੇਖੋ ਇਹ ਬਰਥਡੇ ਦੀਆਂ, ਇਹ ਵਿਆਹ ਦੀਆਂ। ਫਿਰ ਜੇ ਕਿਸੇ ਦੀ ਤਸਵੀਰ ਗਲਤ ਆ ਜਾਣੀ, ਟੇਡੀ ਉਹਦੀ ਠੋਡੀ ਟੇਡੀ ਜਾਂ ਬੁੱਲ ਟੇਡਾ ਹੱਥ ਆ ਜਾਣਾ, ਉਹਨੂੰ ਝੇਡਾਂ ਕਰੀ ਜਾਣੀਆਂ, ਉਹ ਅੱਖਾਂ ਬੰਦ ਆ ਜਾਣੀਆਂ ਫੋਟੋ ਦੇ ਵਿੱਚ। ਲੈ ਹੁਣ ਤੂੰ ਨਾ ਹੱਥ ਇੰਜ ਕਰਕੇ ਤੇ ਮੰਗਣਾ ਸ਼ੁਰੂ ਕਰ, ਬਹੁਤ ਸੋਹਣੀ ਫੋਟੋ ਆਈ। ਇਹ ਬੜਾ ਸੋਹਣਾ ਦੌਰ ਸੀ। ਫਿਰ ਪਿੰਡਾਂ ਦੇ ਵਿੱਚ ਕੀ ਹੁੰਦਾ ਸੀਗਾ, ਜਦੋਂ ਕਿਸੇ ਨੇ ਟਰੈਕਟਰ ਨਵਾਂ ਲੈ ਕੇ ਆਉਣਾ, ਉਹਦੀ ਫੋਟੋ ਨਾਲ ਖਲੋ ਕੇ, ਹਾਂਜੀ ਸਕੂਟਰ ਬਜਾਜ ਚੇਤਕ ਬਹੁਤ ਚੱਲਿਆ ਏਦਾਂ ਹੀ। ਫਿਰ ਹੀਰੋ ਹਾਂਡਾ ਮੋਟਰਸਾਈਕਲ ਬਹੁਤ ਚੱਲਿਆ। ਮਤਲਬ ਉਹ ਜਦੋਂ ਕਿਸੇ ਨੇ ਲੈ ਕੇ ਆਉਣਾ, ਉਹ ਉਹਦੇ ਨਾਲ ਫੋਟੋ ਖਿਚਾਉਣੀ। ਫਿਰ ਮਤਲਬ ਲੋਕ ਕੈਦ ਕਰਦੇ ਸੀ ਪਲਾਂ ਨੂੰ, ਲੋਕ ਮਾਣਦੇ ਸੀ ਪਲਾਂ ਨੂੰ, ਐਗਜ਼ੈਕਟਲੀ ਜ਼ਿੰਦਗੀ ਨੂੰ ਮਾਣਦੇ ਸੀ। ਬੇਸ਼ੱਕ ਵਿੱਤੀ ਤੌਰ ਤੇ ਤਾਂ ਸ਼ਾਇਦ ਸਮਰੱਥਾ ਹੁਣ ਤਾਂ ਬਹੁਤ ਜ਼ਿਆਦਾ, ਉਦੋਂ ਤਾਂ ਇੰਨੀ ਹੁੰਦੀ ਵੀ ਨਹੀਂ ਸੀਗੀ। ਉਹ ਤਾਂ ਫੋਟੋ 25 ਜਾਂ 30 ਰੁਪਈਆਂ ਦੀ ਹੁੰਦੀ ਸੀ, ਤਾਂ ਉਹ ਵੀ ਐਂ ਲੱਗਦਾ ਸੀਗਾ ਕਿ ਬਹੁਤ ਜ਼ਿਆਦਾ। ਪਰ ਫਿਰ ਵੀ ਇਹ ਸੀਗਾ ਕਿ ਉਦੋਂ ਜਿਹੜੀ ਉਹ 25-30 ਰੁਪਏ ਵਾਲੀ ਜਿਹੜੀ ਚੀਜ਼ ਸੀ, ਮੇਰਾ ਖਿਆਲ ਨਾਲ 3000 ਬਹੁਤ ਆਇਆ। ਮੈਨੂੰ ਯਾਦ ਆ ਆਪਣਾ ਸ਼ਰਮਾ ਜੀ, 5 ਰੁਪਈਆਂ 'ਚ 6 ਤਸਵੀਰਾਂ ਹੁੰਦੀਆਂ ਸੀਗੀਆਂ ਨੀਲੇ ਬੈਕਗ੍ਰਾਉਂਡ ਵਾਲੀਆਂ, ਕਾਰਡ ਤੇ ਫਾਰਮ ਤੇ ਲਾਉਣ ਵਾਲੀਆਂ, ਸਟੂਡੀਓਜ਼ ਦੇ ਵੱਲੋਂ। 5 ਰੁਪਏ ਦੇ ਵਿੱਚ ਨੈਗੇਟਿਵ ਵੀ ਔਰ 6 ਤਸਵੀਰਾਂ ਆਣੀਆਂ। ਤੇ ਉਹ ਹੁੰਦਾ ਸੀਗਾ 5/6। ਉਹਨਾਂ ਨੇ ਵੱਡੇ ਵੱਡੇ ਬੋਰਡ ਲਾਏ ਹੋਣੇ, ਉਹਨਾਂ ਨੂੰ ਪਤਾ ਸੀ ਕਿ ਮੈਟ੍ਰਿਕ ਦੇ ਦਾਖਲੇ ਚੱਲੇ ਨੇ, ਇਹ ਕੁੜੀਆਂ ਮੁੰਡਿਆਂ ਦੀਆਂ ਤਸਵੀਰਾਂ ਲਵਾਉਣੀਆਂ ਫਾਰਮ ਤੇ ਲਾਉਣ ਲਈ। ਤੇ ਉਹ ਲਿਖਿਆ ਹੁੰਦਾ ਸੀਗਾ 5/4 ਕਿ 5 ਰੁਪਏ ਦਵੋ ਤੇ 6 ਫੋਟੋ ਨੇ ਜਿਹੜੇ ਉਹ ਲਵੋ। ਤੇ ਲਾਈਨਾਂ ਲੱਗੀਆਂ ਹੋਣੀਆਂ, ਕਿਉਂਕਿ ਦਾਖਲੇ ਤੇ ਸਾਰਿਆਂ ਦੇ ਇਕੱਠੇ ਜਾਂਦੇ ਸੀਗੇ। ਤੇ ਹਾਲਾ ਲਾਲਾ ਮਚੀ ਹੋਣੀ ਉਹਨਾਂ ਦਿਨਾਂ 'ਚ, ਕਿਉਂਕਿ ਸਾਨੂੰ ਅਸੀਂ ਉਹ ਕੌਮ ਆ ਜਿਹੜੇ ਹਮੇਸ਼ਾ ਬਿੱਲ ਆਖਰੀ ਦਿਨ ਜਮਾ ਕਰਾਉਂਦੇ ਨੇ ਪਿਛਾ ਕੇ, ਜੇਬ 'ਚ ਪੈਸੇ ਵੀ ਹੋਣ, ਸਭ ਕੁਝ ਹੋਵੇ। ਇਹ ਹੁਣ ਅਮਰੀਕਾ ਤੇ ਹੋਰ ਆ, ਲੇਕਿਨ ਮੈਂ ਉਹ ਸਮਾਜ ਦੀ ਗੱਲ ਕਰ ਰਿਹਾ ਕਿ ਜੇਬ 'ਚ ਪੈਸੇ ਵੀ ਨੇ, ਸਭ ਕੁਝ ਆ, ਬਿੱਲ ਵੀ ਆ ਗਿਆ, ਟਾਈਮੋ ਟਾਈਮ ਜਮਾ ਨਹੀਂ ਕਰਾਉਣਾ, ਆਖਰੀ ਦਿਨ ਜਾ ਕੇ ਲੰਮੀ ਲਾਈਨ 'ਚ ਲੱਗਣਾ। ਸੇਮ ਦਾਖਲੇ ਦੀਆਂ ਫੋਟੋਆਂ ਨੇ ਜਿਹੜੀਆਂ, ਉਹ ਬਿਲਕੁਲ ਦਾਖਲਾ ਜਾਣ ਜਦੋਂ 4 ਦਿਨ ਹੁੰਦੇ ਸੀਗੇ, ਉਦੋਂ 5/6 ਆ ਜਿਹੜੀ ਉਹ ਜਾ ਕੇ ਲਵਾਉਣੀ। ਤੇ ਉਸ ਤੋਂ ਬਾਅਦ ਫਿਰ ਹੋਣਾ, ਨਹੀਂ ਭਾਈ ਪਰਸੋਂ ਸ਼ਾਮ ਨੂੰ ਨਹੀਂ, ਇਹ ਸਾਨੂੰ ਤੇ ਕੱਲ ਸ਼ਾਮ ਨੂੰ ਚਾਹੀਦੀਆਂ। ਉਹਨੇ ਕਹਿਣਾ ਫਿਰ ਅਰਜੈਂਟ ਹੋਏਗੀ। ਅਰਜੈਂਟ ਕੀ ਹੈ? ਅਰਜੈਂਟ 8 ਰੁਪਏ ਮੇਰਾ ਖਿਆਲ 6 ਤਸਵੀਰਾਂ ਦੇ ਲੈਂਦੇ ਸੀਗੇ। ਉਹਦੇ ਲਈ ਉਹ ਕਹਿੰਦੇ ਸੀ ਕਿ ਕੱਲ ਲੱਭ ਜੂ। ਕੱਲ ਕਦੋਂ ਲੱਭੂ? ਦੁਪਹਿਰ ਨੂੰ ਲੱਭੂ। ਦੁਪਹਿਰ ਦੀ ਵੀ ਫਿਰ ਉਹਨਾਂ ਸ਼ਾਮ ਨੂੰ ਦੇਣੀ। ਸ਼ਾਮ ਨੂੰ ਜਨਾਬ ਲੋਕਾਂ ਨੇ ਉੱਥੇ ਏਦਾਂ ਹੀ ਖਲੋਤੇ ਹੋਣਾ ਜਿੱਦਾਂ ਗਜ਼ਟ ਤੋਂ ਨਾਂ ਅਨਾਉਂਸ ਹੋਣ ਡੇ ਨੇ, ਇਹ ਸਲਮਾ ਬੀਬੀ ਕੰਗ ਰੋਡ ਵਾਲੀ, ਹਾਂਜੀ ਇਹ ਫੋਟੋ ਆਪਣੇ। ਅੱਛਾ, ਉਹ ਲਾਉਣ ਲੱਗਿਆ ਪੈਸੇ ਉਹਨਾਂ ਲੈ ਲੈਣੇ, ਤੇ ਫਿਰ ਉਹ ਵਰਤਾਉਣ ਲੱਗਿਆ ਇਦਾਂ ਆਵਾਜ਼ਾਂ ਲੱਗਣੀਆਂ ਤੇ ਬਾਹਰ ਰਸ਼ ਹੋਣਾ। ਇਹ ਆਪਣੇ ਮੰਜ਼ਰ ਹੁੰਦੇ ਸੀ, ਇਹ ਵੀ ਆਪਣੇ ਮੰਜ਼ਰ ਹੁੰਦੇ ਸੀ ਕਿ ਇਹ ਸ਼ਾਵਾਂ ਹੋ ਗਈਆਂ। ਜਿਹੜਾ ਰਿਜ਼ਲਟ ਉਹ ਵੀ ਵੇਟ ਹੁੰਦੀ ਸੀ ਨਾ ਜਦੋਂ ਫੋਟੋ ਦੀ, ਉਹ ਵੀ ਰਿਜ਼ਲਟ ਵਾਂਗੂ ਹੁੰਦੀ ਸੀ, ਕਦੋਂ ਆਇਆ। ਐਗਜ਼ੈਕਟਲੀ ਚਰਨ ਢਿੱਲੋਂ ਜੀ ਕਹਿੰਦੇ ਹਾਊ ਅਬਾਊਟ ਬੁਸ਼ ਮਰਫੀ ਫਲਿਪਸ ਰੇਡੀਓ। ਹਾਏ ਹਾਏ ਹਾਏ, ਮਰਫੀ ਤੇ ਫਿਰ ਇੱਕ ਬਲਾ ਦਾ ਨਾਂ ਸੀ ਨਾ, ਇਹ ਸੋਲਿਡ ਸਟੇਟ ਟਿਊਬ ਰੇਡੀਓ ਸੀਗਾ ਜੀ। ਸਾਡੇ ਘਰ ਜਿਹੜਾ ਐਵਰ ਫਸਟ ਰੇਡੀਓ ਸੈੱਟ ਆਇਆ ਸੀ ਨਾ, ਮਰਫੀ ਸੀਗਾ। ਇਹਦੇ ਚ ਛੋਟੇ ਛੋਟੇ ਰਸ਼ੀਅਨ ਸੀਗਾ, ਸੋਲਿਡ ਸਟੇਟ ਟਿਊਬ ਸਨ ਇਹਦੇ ਚ ਸ਼ਰਮਾ ਜੀ। ਔਰ ਮੇਰੀ ਮਾਂ ਦੱਸਦੀ ਹੈ, ਮੇਰਾ ਖਿਆਲ ਹੈ ਹਜੇ ਵੀ ਲਾਹੌਰ ਮੈਂ ਕਿਸੇ ਨੂੰ, ਸਦਾਕਤ ਮੇਰਾ ਸਟੂਡੈਂਟ ਆ, ਮੈਂ ਉਹਨੂੰ ਦੇ ਕੇ ਆਇਆ ਸਾਂ ਕਿ ਇਹ ਮੇਰੇ ਬਚਪਨ ਦਾ ਪਹਿਲਾ ਸਾਥੀ ਹੈ। ਇਹਨੂੰ ਮੈਂ ਸੁਣਦਾ ਹੁੰਦਾ ਸਾਂ, ਮੈਂ ਜਦੋਂ ਨਿੱਕਾ ਹੁੰਦਾ ਰੋਂਦਾ ਸਾਂ ਤੇ ਮੇਰੀ ਮਾਂ ਇਹਨੂੰ ਔਨ ਕਰ ਦਿੰਦੀ ਸੀਗੀ, ਤੇ ਉਹ ਕਹਿੰਦੀ ਕਿ ਮੈਂ ਫਿਰ ਸੌਂ ਜਾਂਦਾ ਸਾਂ। ਤੇ ਉਹ ਰੇਡੀਓ ਦਾ ਸਾਰਾ ਕੰਪੋਨੈਂਟ ਖਰਾਬ ਹੋ ਗਿਆ, ਪੂਰੇ ਜ਼ਾਹਿਰ ਹੈ ਆਪਣੀ ਉਮਰ ਪੂਰੀ ਕਰ ਚੁੱਕੇ। ਮੈਂ ਉਹਨੂੰ ਰਿਪੇਅਰ ਕਰਾਉਣ ਦੀ ਕੋਸ਼ਿਸ਼ ਕੀਤੀ। ਉਹ ਨਾ ਮਰਫੀ ਵੇਖੋ ਹੁਣ ਦੁਖਤੀ ਰਾਗ ਛੇੜ ਦਿੱਤੀ ਇਹਨਾਂ ਨੇ ਮਰਫੀ ਕਹਿ ਕੇ। ਤੇ ਉਹ ਮੈਂ ਇੱਕ ਵਾਰ ਈਦ ਦੀਆਂ ਛੁੱਟੀਆਂ ਤੇ ਸ਼ੇਖੂਪੁਰੇ ਗਿਆ ਲਾਹੌਰੋਂ, ਉਹ ਕਾਰਡ ਕਪਾਟ ਤੁਹਾਨੂੰ ਪਤਾ ਈਦ ਤੇ ਸਫਾਈ ਕਰਕੇ ਸਾਰਾ ਬਾਹਰ ਸੁੱਟਿਆ ਹੁੰਦਾ ਹੈ, ਉਹਦੇ ਚ ਉਹ ਰੇਡੀਓ ਵੀ ਪਿਆ। ਉਹ ਮੇਰੇ ਨਾਲ ਦਿਲ ਨੂੰ ਖਿੱਚ ਜਿਹੀ ਪਈ ਕਿ ਯਾਰ ਇਹ ਨਕਾਰਾ ਹੋ ਗਿਆ ਤੇ ਇਹਨੂੰ ਹੁਣ ਅਸੀਂ ਸੋਟੀ ਦੇਣ ਲੱਗੇ। ਮੈਂ ਨਾ ਉਹ ਕਾਰਡ ਕਪਾਟ ਚੋਂ ਕੱਢ ਲਿਆ,
ਸ਼ਰਮਾ ਜੀ, ਅੱਛਾ ਉਹਨੂੰ ਮੈਂ ਲਿਆਂਦਾ ਲਾਹੌਰ, ਹੂੰ ਉਹਦੇ ਅੰਦਰੋਂ ਸਾਰੇ ਕੰਪੋਨੈਂਟ ਕੱਢੇ, ਹੂੰ ਐ ਰੇਗ ਮਾਰ ਦੇ ਨਾਲ ਸਾਫ਼ ਕੀਤਾ, ਥੋੜਾ ਜਿਹਾ ਜਿੱਥੇ ਉਹ ਥਿਨਰ ਸੀਗਾ ਉਹ ਲਾਇਆ, ਹੂੰ ਚਮਕਾਇਆ ਉਹਨੂੰ, ਤੇ ਮੈਂ ਹਾਲ ਰੋਡ ਤੋਂ ਜਾ ਕੇ ਮਲਟੀ ਲਾਈਟਸ ਲਿਆਂਦੀਆਂ, ਅੱਛਾ ਉਹ ਉਹਦੇ 'ਚ ਲਾ ਕੇ ਅਡਾਪਟਰ ਦੇ ਨਾਲ ਉਹਨੂੰ 12-20 ਦੇ ਲਾ ਕੇ 2 ਐਂਪੀਅਰ ਦਾ ਅਡਾਪਟਰ ਲਿਆ, ਐ ਸਾਹਮਣੇ ਰੱਖ ਦਿੱਤਾ, ਉਹ ਐ ਏਡਾ ਖੂਬਸੂਰਤ ਸ਼ੋਪੀਸ ਲੱਗਦਾ ਕਿ ਕਿਆ ਬਾਤ ਹੈ। ਇਹ ਹੈ ਕਿ ਸ਼ੈ ਦੇ ਨਾਲ ਮੁਹੱਬਤ ਤੁਹਾਡੀ ਹੋਵੇ ਔਰ ਉਸ ਸ਼ੈ ਨੂੰ ਤੁਸੀਂ ਬਚਾਉਣਾ ਹੋਵੇ ਤੇ ਇਦਾਂ ਵੀ ਵੱਜ ਜਾਂਦੀ। ਤੇ ਉਹ ਮਰਫੀ ਦਾ ਸੈੱਟ ਆ ਜਿਹੜਾ, ਉਹਨੂੰ ਪੂਰਾ ਜਨਾਬ ਅੰਦਰ ਮਲਟੀ ਲਾਈਟਸ ਲਾ ਕੇ ਸਪੀਕਰ ਵਾਲੇ ਥਾਂ ਤੋਂ ਸਭ ਕੁਝ ਅੰਦਰੋਂ ਕੱਢ ਦਿੱਤਾ, ਤੇ ਉਹ ਬਟਨਾਂ ਨਾਭਾਂ ਵਾਲੀ ਜਗ੍ਹਾ ਤੋਂ ਵੀ ਲਾਈਟ ਬਾਹਰ ਆਉਣੀ, ਸਪੀਕਰ ਵਾਲੀ ਉਹ ਰਾਤ ਨੂੰ ਜਦੋਂ ਸੌਣ ਲੱਗਣਾ ਨਾ, ਤੇ ਉਹ ਬੜੀ ਸ਼ਾਨਦਾਰ ਜੀ ਇੱਕ ਉਹਨੇ ਲੁੱਕ ਦੇਣੀ, ਤੇ ਉਹਦਾ ਹੀ ਮਹਿਸੂਸ ਹੋਣਾ ਜਿੱਦਾਂ ਕੋਈ ਲੋਰੀ ਸੁਣਾਉਣ ਡਿਆ। ਤੇ ਇਹ ਜੀ ਮਰਫੀ ਦੇ ਨਾਲ ਬੜੀਆਂ ਯਾਦਾਂ ਜੀ ਆਪਣੀਆਂ ਜਿਹੜੇ ਤੁਸੀਂ ਦੱਸਣ ਡੇ ਜੀ। ਜੀ ਮਹਿੰਦਰ ਸ਼ੇਰਗਿੱਲ ਕਹਿੰਦੇ ਸਾਡੇ ਜੀਜਾ ਜੀ 1982 ਦੇ ਵਿੱਚ ਦੁਬਈ ਤੋਂ ਯੋਸ਼ਿਕਾ ਦਾ ਕੈਮਰਾ ਲੈ ਕੇ ਆਏ ਸੀ। ਮੈਂ ਕਿਹਾ ਆ ਗਈ ਨਾ ਦੁੱਖ ਦੀ ਰੱਖ ਤੇ ਉਂਗਲ ਆ ਗਈ, ਵੇਖੋ ਇਹ ਨਿਕਲਦੇ ਹੁਣ, ਦੇਖੋ ਤੁਸੀਂ ਇਹ 82 ਤੇ ਯੋਸ਼ਿਕਾ ਮਰਫੀ ਇਹ ਸਭ ਵੇਖੋ ਨਾ ਕਿਹੜੀਆਂ ਸ਼ੈਵਾਂ ਯਾਦ ਆ ਰਹੀਆਂ। ਕਾਲ ਕਰੋ ਜੀ 408-272-5200 ਤੇ 4082725200। ਮਰਫੀ ਹੈ, ਯੋਸ਼ਿਕਾ ਹੈ, ਕੋਡੇਕ ਹੈ, ਜਿਹੜਾ ਵੀ ਹੈ ਉਹਨੂੰ ਲੈ ਕੇ ਆਓ ਤੇ ਆ ਕੇ ਯਾਦ ਸਾਂਝੀ ਕਰੋ ਸਾਡੇ ਨਾਲ। ਪਹਿਲੀ ਕੋਈ ਯਾਦ ਸਾਂਝੀ ਕਰੋ ਜਿਹੜੀ ਤਸਵੀਰ ਦਾ ਬਹੁਤ ਚਾਅ ਸੀ ਬਹੁਤ। ਔਰ ਦੂਜੀ ਗੱਲ ਇਹ ਹੈ ਕਿ ਜਿਵੇਂ ਨਾ, ਕਿਉਂਕਿ ਇਹ ਚੀਜ਼ਾਂ ਮੌਕਿਆਂ ਤੇ ਮਿਲਦੀਆਂ ਸੀ ਜਵਾਕਾਂ ਨੂੰ, ਸਕੂਲ ਦੇ ਵਿੱਚ, ਆਮ ਜ਼ਿੰਦਗੀ ਦੇ ਵਿੱਚ, ਵਿਆਹਾਂ ਸ਼ਾਦੀਆਂ ਤੇ ਜੀ, ਏਦਾਂ ਹੀ ਕਿਤੇ ਉਹ ਜੇ ਕਿਤੇ ਮੰਨ ਲਓ ਕਿਸੇ ਨੂੰ ਕੈਮਰਾਮੈਨ ਨੂੰ ਕਹਿਣਾ ਕਿ ਬਈ ਸਾਡੀ ਫੋਟੋ ਖਿੱਚ ਦੇ ਜਾਂ ਸਾਡੀ ਫੋਟੋ ਦੇ ਦੀ, ਕੈਮਰਾਮੈਨ ਆਪਣੇ ਤਰ੍ਹਾਂ ਦਾ ਇੱਕ ਡਾਨ ਹੁੰਦਾ ਸੀ। ਹਾਂ ਮੈਂ ਉਹੀ ਗੱਲ ਕਹਿਣ ਲੱਗਿਆ, ਸਿਫਾਰਿਸ਼ ਪਾਉਣੀ ਪੈਂਦੀ ਸੀ ਕਿ ਬਈ ਵਿਆਹ ਵਾਲੇ ਮੁੰਡੇ ਨਵਕਾ ਨਹੀਂ ਸੀਗਾ ਖਲੋਂਦਾ, ਕੈਮਰਾ ਹੱਥ 'ਚ ਤੇ ਉਹਨੇ ਇਦਾਂ ਹੀ ਹੋਣਾ ਜਿੱਦਾਂ ਟੈਂਕ ਚੁੱਕੀ ਫਿਰਦਾ ਯਾਰ। ਗੱਲ ਨਹੀਂ ਉਹਨੇ ਕਿਤੇ ਲੱਗੇ ਚਾਰੇ ਸੁਣਨੀ ਹੈ, ਉਹਨੇ ਕੋਈ ਬਣ ਠਣ ਕੇ ਯਾਰ ਕੈਮਰਾ ਹੱਥ ਆ ਗਿਆ, ਲੇਕਿਨ ਦੇਖੋ ਵੈਲਿਊਜ਼ ਜਿਹੜੀ ਮੈਨੂੰ ਇੱਕ ਗੱਲ ਚੇਤੇ ਆਣ ਡਈ ਹੈ ਸ਼ਰਮਾ ਜੀ, ਥੋੜਾ ਜਿਹਾ ਇਹਨੂੰ ਜ਼ਰਾ ਸਿਰਫ ਫਨ ਦੇ ਤੌਰ ਤੇ ਲੈਣਾ, ਧਾਰਮਿਕ ਤੌਰ ਤੇ ਫੋਟੋ ਸ਼ੋਟੋ ਆ ਜਿਹੜੀ ਉਹਦੀ ਇਸਲਾਮ ਧਰਮ 'ਚ ਕਿਤੇ ਮਨਾਈ ਵੀ ਹੈ ਲੋੜ ਦੇ ਮੁਤਾਬਕ, ਤੇ ਹੁਣ ਸਭ ਕੁਝ ਹੈ, ਬਾਅਦ 'ਚ ਫਤਵੇ ਵੀ ਹੈ ਕਿ ਨਹੀਂ ਜੀ ਕੁਝ ਗਲਤ ਨਹੀਂ ਹੈ, ਮਾਸਵਾਏ ਧਾਰਮਿਕ ਜਿਹੜੀਆਂ ਹਸਤੀਆਂ ਨੇ ਉਹਨਾਂ ਦੇ। ਉਹ ਇਸੇ ਤਰ੍ਹਾਂ ਨਾ ਉਹ ਬਾਬਾ ਆਪਣਾ ਤਿਆਰ ਕਰਨਗੇ ਨਾ, ਦਾਦਾ ਉਹ ਫੋਟੋ ਲਾਉਣ ਡੇ, ਅੱਛਾ, ਤੇ ਗਵਾਂਢੀ ਇਹ ਬਖਸ਼ੇ ਨਹੀਂ ਜਾਣਾ ਤੁਸੀਂ, ਅੱਛਾ ਬਾਬਾ ਉਠਾ, ਇਹ ਸਾਡੇ ਸਾਹਮਣੇ ਦੀ ਗੱਲ ਹੈ ਚੰਗਣਾ ਦੇ ਘਰ ਦੀ, ਉਹ ਉਠਾ ਆ ਗਏ, ਓਏ ਤੇਰੇ ਦਾਦੇ ਦਾ ਕੀ ਨਾਂ ਹੈ? ਅੱਛਾ, ਉਹ ਜਨਾਬ ਉੱਥੇ ਬਨੇ ਦੇ ਖਲੋਤਾ ਇਹ ਹੈ, ਇਹ ਤੇਰੇ ਪੜਦਾਦੇ ਦਾ ਕੀ ਨਾਂ ਹੈ? ਉਹ ਇਹ ਜੀ ਹੈ। ਅੱਛਾ, ਉਹਦੇ ਚਰਦਾਦੇ ਦਾ ਕੀ ਨਾਂ ਹੈ? ਅੱਛਾ, ਅਸੀਂ ਵੀ ਉੱਥੇ ਖਲੋਤੇ ਕਿ ਯਾਰ ਬਾਬੇ ਦੀ ਫੋਟੋ ਲਾਉਣ ਡਈ, ਬਾਬੇ ਨੇ ਡੰਗੋਰੀ ਫੜ ਲਈ, ਢਾਕਾਂ ਤੇ ਹੱਥ ਰੱਖ ਲਿਆ, ਸਾਰੇ ਨੇ ਚੁੱਪ ਕਰ ਜਾਓ ਮੈਨੂੰ ਪੁੱਛਣ ਦੋ। ਉਹਨੇ ਆਖਿਆ ਇਹ ਕਿਸੇ ਦੀ ਫੋਟੋ ਹੈ ਹੀ? ਉਹਨੇ ਆਖਿਆ ਨਹੀਂ। ਤੇ ਕੰਜਰਾ ਮੇਰੇ ਅੱਗੇ ਜਿਹੜੇ ਦੋਤਰੇ ਪੋਤਰੇ ਇਹ ਦੱਸ ਸਕਣਗੇ ਕਿ ਇਹ ਸਾਡਾ ਪਰਦਾਦਾ, ਤੇਰਾ ਤਾਂ ਪਿੱਛਾ ਗਵਾਚਣ ਡਿਆ। ਉਹਦਾ ਕਹਿਣ ਦਾ ਮਕਸਦ ਇਹ ਸੀਗਾ ਕਿ ਫੋਟੋ ਆ ਜਿਹੜੀ ਇਹ ਜਿੰਨਾ ਲੈ ਕੇ ਸਾਂਭੀ ਜਾਏਗੀ ਨਾ, ਅਗਲੀਆਂ ਪੀੜ੍ਹੀਆਂ ਜੇ ਉਹਦੀ ਸਾਂਭ ਸੰਭਾਲ ਰਾਖੀ ਕਰ ਲੈਂਦੀਆਂ ਨੇ ਤੇ ਉਹ ਕਮ ਸੇ ਕਮ ਦੱਸ ਸਕਣਗੀਆਂ ਇਸ ਰੰਗ ਰੂਪ ਦਾ ਸਾਡਾ ਬਾਬਾ ਸੀਗਾ, ਪੜਦਾਦਾ ਸੀਗਾ, ਚੜਦਾਦਾ ਸੀਗਾ। ਲੇਕਿਨ ਉਦੋਂ ਤੇ ਗੱਲ ਸਮਝ ਨਾ ਆਈ ਹਾਸੂਸ ਕੇ। ਅੱਜ ਜਦੋਂ ਮੇਰਾ ਬਾਬਾ ਨਹੀਂ ਰਿਹਾ, ਮੇਰਾ ਬਾਪੂ ਨਹੀਂ ਰਿਹਾ, ਤੇ ਚੇਤੇ ਹੁੰਦਾ ਹੈ ਕਿ ਯਾਰ ਬਾਪੂ ਦੀ ਸ਼ਕਲ ਵੀ ਮੈਨੂੰ ਪਤਾ ਹੈ, ਮੈਂ ਦੇਖਿਆ ਸੀਗਾ, ਦਾਦੇ ਦੀ ਬਾਬੇ ਦੀ ਵੀ ਸ਼ਕਲ ਚੇਤੇ ਹੈ, ਪੜਦਾਦਾ ਕਿਹੋ ਜਿਹਾ ਹੋਏਗਾ, ਚੜਦਾਦਾ ਕਿਹੋ ਜਿਹਾ ਹੋਏਗਾ, ਇਹ ਕੁਝ 6 ਪੀੜ੍ਹੀਆਂ ਦੇ ਨਾਮ ਮੈਨੂੰ ਯਾਦ ਨੇ ਸਾਰਿਆਂ ਦੇ, ਲੇਕਿਨ ਉਹਨਾਂ ਦੀ ਫੋਟੋ ਮੈਨੂੰ ਨਹੀਂ ਪਤਾ ਕਿਹੋ ਜਿਹੀ ਹੋਏਗੀ। ਸੋ ਫੋਟੋ ਹੁੰਦੀ ਤੇ ਉਹ ਮੇਰੇ ਦਿਮਾਗ ਤੇ ਨਕਸ਼ਾ ਜ਼ਰੂਰ ਛੱਡਦੀ। ਤੇ ਇਹੋ ਜਿਹੀ ਕੋਈ ਚਰਚਾ ਜੀ ਕਰਨ ਲਈ ਤੁਹਾਨੂੰ ਸਾਰਿਆਂ ਨੂੰ ਵੀ ਸੱਦਾ ਹੈ। ਨੰਬਰ ਹੈ 408-272-5200 408-272-5200। ਟੱਲੀ ਖੜਕਾ ਦਿਆ ਜੇ, ਘੰਟੀ ਵਜਾ ਦਿਆ ਜੇ, ਫਿਰਕੀ ਘੁਮਾ ਦਿਆ ਜੇ, ਨੰਬਰ ਮਿਲਾ ਦਿਆ ਜੇ, ਔਰ ਆ ਕੇ ਪ੍ਰੋਗਰਾਮ 'ਚ ਰੌਣਕ ਲਾ ਦਿਆ ਜੇ। ਮਲੀ ਸਾਹਿਬ ਜਿਹੜੀਆਂ ਪੁਰਾਣੀਆਂ ਤਸਵੀਰਾਂ ਅਜਾਇਬ ਘਰਾਂ ਦੇ ਵਿੱਚ ਸਾਂਭੀਆਂ ਪਈਆਂ ਨੇ, ਜੀ ਆਪਾਂ ਆਰਕਾਈਵਸ ਐਗਜ਼ੈਕਟਲੀ, ਔਰ ਦੇਖੋ ਕਿ ਕੀ ਮੁੱਲ ਉਹਨਾਂ ਦਾ, ਕੀ ਮੁੱਲ ਆ, ਹਨਾ, ਕਿ ਨੋਟ ਕਰੋ ਨਾ, ਕਰੋੜਾਂ ਅਰਬਾਂ ਦੀਆਂ ਜਾਂਦੀਆਂ। ਤੁਸੀਂ ਦੇਖੋ 1500 ਦੇ 1600 ਦੇ ਗੇੜ ਦੇ ਵਿੱਚ, ਸ਼ਾਇਦ 17ਵੀਂ ਸਦੀ ਦੇ ਵਿੱਚ ਪੰਜਾਬ ਦੀਆਂ ਨਾ ਕੁਝ ਕੁ ਤਸਵੀਰਾਂ। ਅੱਛਾ, ਹਾਂਜੀ, ਮੈਂ ਦੇਖੀਆਂ ਨੇ, ਨੈਟ ਤੇ ਵੀ ਪਈਆਂ ਨੇ ਉਹ, ਔਰ ਲਾਹੌਰ ਦੀਆਂ ਵੀ ਹੈ। ਲਾਹੌਰ ਦੀ ਮੈਂ ਦੱਸਣ ਲੱਗਾ ਸਾਂ, ਇੱਕ ਫੋਟੋ ਵੇਖੀ ਮੈਂ ਜਿੱਥੇ ਰਾਵੀ ਦਰਿਆ ਕਿਲੇ ਦੀ ਕੰਧ ਦੇ ਨਾਲ ਵਗਦਾ ਜਾਣ ਡਿਆ। ਹਾਂਜੀ ਹਾਂਜੀ, ਬਿਲਕੁਲ। ਹੁਣ ਉਹ ਕਿਲੇ ਤੋਂ ਘੱਟੋ ਘੱਟ ਕੋਈ 1.5-2 ਕਿਲੋਮੀਟਰ ਦੂਰ ਆ। ਕੋਈ ਵਕਤ ਐਸਾ ਵੀ ਸੀਗਾ ਕਿ ਲਾਹੌਰ ਦਾ ਜਿਹੜਾ ਕਿਲਾ ਆ ਉਹਦੀ ਕੰਧ ਦੇ ਨਾਲੋਂ ਰਾਵੀ ਦਰਿਆ ਲੰਘਦਾ ਹੁੰਦਾ ਸੀ। ਇਹ ਹੁਣ ਪੁਰਾਣੀ ਤਸਵੀਰ ਆ ਜਿਹੜੀ ਉਹਨੇ ਦੱਸ ਪਾਇਆ ਹੈ ਕਿ ਹਿਸਟਰੀ ਇਹ ਸੀ, ਤਾਰੀਖ ਇਹ ਸੀ, ਦਰਿਆ ਨੇ ਆਪਣਾ ਕਹਿ ਲਓ ਕਿ ਲੱਕ ਨੂੰ ਅੰਗੜਾਈ ਦਿੱਤੀ, ਇਹ ਵਿੰਗਾ ਹੋਇਆ, ਇਧਰੋਂ ਆਉਣ ਨੂੰ ਗਿਆ, ਪਰ ਕਦੀ
ਕਿਲਾ ਦਰਿਆ ਦੇ ਉੱਤੇ ਬਣਿਆ ਹੋਏਗਾ। ਇਹ ਇੱਕ ਨਵੀਂ ਹਿਸਟਰੀ ਹੈ ਹਾਂਜੀ ਹਾਂਜੀ ਕਿ ਕਿਲਾ ਇਹਦੇ ਤੇ ਵੀ ਆਪਾਂ ਚਰਚਾ ਕਰਦੇ ਹਾਂ ਕਿਲੇ ਦਰਿਆ ਦੇ ਉੱਤੇ ਕਿਉਂ ਬਣਿਆ। ਇਹ ਪੰਜਾਬ 'ਚ ਵੀ ਹੈਗਾ ਕਈ। ਠੀਕ ਹੈ ਜੀ। ਪਰ ਆਪਣੇ ਨਾਲ ਕਾਲਰ ਕੁਝ ਜੁੜੇ ਨੇ ਮਨੀ ਸਾਹਿਬ, ਦੇਖਦੇ ਹਾਂ ਕਿਹੜੀਆਂ ਯਾਦਾਂ ਸਾਂਝੀਆਂ ਕਰਦੇ ਨੇ। ਆਪਣੇ ਨਾਲ ਜੁੜੇ ਨੇ ਬਲਜਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਬਲਜਿੰਦਰ ਜੀ, ਤੁਸੀਂ ਆਉਣੇ ਰੋ ਜੀ। ਪ੍ਰਵੀਨ ਭਾਜੀ ਤੇ ਮੱਲੀ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਮਿਹਰਬਾਨੀ ਭਾਜੀ, ਮਿਹਰਬਾਨੀ ਭਾਜੀ। ਪਹਿਲੀ ਤਸਵੀਰਾਂ ਤਾਂ ਦੇਖੀਆਂ ਆਪਣੇ ਦਾ, ਪਰ ਪਤਾ ਨਹੀਂ ਸੀ ਕਿ ਸਾਡੀਆਂ ਫੋਟੋ ਖਿੱਚ ਹੋਈਆਂ। ਉਹ ਨਾ ਸਾਡੇ ਚਾਚੇ ਹੁਣੀ ਕਰਦੇ ਹੁੰਦੇ ਸੀ, ਉਹਨਾਂ ਬਹੁਤ ਸ਼ੌਂਕ ਸੀਗਾ ਆਪਣੀ ਫੋਟੋ ਖਿੱਚਣ ਦਾ। ਬੜਾ ਮਿਸ ਕਰਦਾ ਚਾਚਾ ਜੀ ਨੂੰ। 17 ਦੇ ਵਿੱਚ ਆਪਣੇ ਜਿੱਦਾਂ ਦੁਨੀਆ ਤੋਂ ਚਲੇ ਗਏ। ਥੋੜੀ ਉਮਰ ਸੀ, 57 ਸਾਲ ਦੀ ਹਲੇ ਨਾ। ਤੇ ਜਦੋਂ ਆਪਣੀ ਫੋਟੋ ਕਰਾਈ ਆ, ਆਪਣੇ ਹੋਸ਼ ਵਿੱਚ 8ਵੀਂ ਚ ਪੜ੍ਹਦੇ ਨੇ ਕਰਾਈ ਸੀ ਜੀ 90 ਦੇ ਵਿੱਚ। ਵਾਹ 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 ਵਾਹ, ਕੀ ਬਾਤ ਹੈ। 90 ਦੇ ਵਿੱਚ ਕਰਾਈ ਸੀ ਤੇ ਚੱਬਿਆ ਸਾਡੇ ਪਿੰਡ ਪੈਂਦਾ ਜੀ ਲਾਗੇ। ਅੱਡਾ ਚੰਗਾ ਵੱਡਾ ਆ, ਉੱਥੇ ਕਰਾਉਣ ਗਏ ਸੀ। ਮੈਂ ਤਾਂ ਮੁੰਡਾ ਸਤਵਿੰਦਰ ਸੱਤਾ ਸੀਗਾ। ਦੋਵੇਂ ਜਣੇ ਪੜ੍ਹਦੇ ਕਹਿੰਦਾ ਬਲਜਿੰਦਰ ਫੋਟੋ ਕਰਾਉਣ ਜਾਣਾ। ਮੈਂ ਕਿਹਾ ਚੱਲ ਚਲੀਏ। ਉਦੋਂ ਕਰਾਈ ਸੀ ਜੀ 90 ਦੇ ਵਿੱਚ ਪੜ੍ਹਦਿਆਂ ਨੂੰ ਫੋਟੋ ਕਰਾਈ ਪਹਿਲੀ। ਕਿੰਨੇ ਦਿਨਾਂ ਬਾਅਦ ਆਈ ਸੀ, ਕਿੰਨੇ ਦਿਨਾਂ ਬਾਅਦ ਮਿਲੀ ਸੀ? ਉਹ ਆਪਣੇ ਕਹਿੰਦੇ 5 ਦਿਨਾਂ ਬਾਅਦ ਦਿੱਤੀ ਸੀ। 5 ਦਿਨ ਕਿਵੇਂ ਲੰਘੇ? ਉਹ ਐ ਲੰਘੇ ਹੋਣੇ 5 ਦਿਨ ਏਦਾਂ ਸੀ ਜਿੱਦਾਂ ਵੀ ਫਿਲਮੀ ਐਕਟਰ ਨੇ ਫੋਟੋ ਕਰਾਈ ਹੁੰਦੀ ਆ। ਏਦਾਂ ਸੀ ਵੀ ਕਿਹੜੀ ਘੜੀ ਮਿਲ ਜਾਵੇ ਤਾਂ ਦੇਖ ਲਈਏ ਆਪਣੇ ਆਪ ਨੂੰ। ਕਿਆ ਕਹਿਣਾ ਬੜਾ ਸ਼ੌਕ ਸੀ। ਹੈਗੀਆਂ ਹੈ ਫੋਟੋ ਆਪਣੇ ਨਾਲ। ਨਿੱਕਾ ਜਿਹਾ ਹੈਗਾ, ਚਾਚੇ ਹੁਣੀ ਭੰਗੜਾ ਪਾਉਂਦੇ ਪਏ ਆ, ਡੈਡੀ ਹੁਣੀ ਸਾਈਡ ਤੇ ਬੈਠੇ ਆ, ਬਾਬੇ ਹੁਣੀ ਸਾਡੇ ਬਾਬੇ ਹੁਣੀ ਬੈਠੇ ਆ। ਤੇ ਮੈਂ ਇੱਕ ਸਾਈਡ ਤੇ ਨਿੱਕਾ ਜਿਹਾ ਸੀਗਾ ਤੇ ਕਿਸੇ ਨੇ ਫੋਟੋ ਖਿੱਚੀ। ਉਹ ਸਾਡੇ ਭਾਜੀ ਇੱਕ ਹੋਰ ਦੱਸਦਾ ਤੁਹਾਨੂੰ। ਲੰਗੜਾ ਕੁੱਤਾ ਹੁੰਦਾ ਸੀ, ਕੁੱਤਾ ਬੜਾ ਸਿਆਣਾ ਹੁੰਦਾ ਸੀ ਉਹ। ਲੰਗੜਾ ਕੁੱਤਾ, ਉਹਦੀ ਇੱਕ ਲੱਤ ਹੈ ਨਹੀਂ ਸੀ, ਬੜਾ ਸਿਆਣਾ ਸੀਗਾ। ਕਹਿੰਦੇ ਵੀ ਸਾਡੇ ਰਾਮਪੁਰ ਭੂਆ ਰਹਿੰਦੀ ਆ ਜੀ, ਆਪਣੇ ਰਾਮਪੁਰ ਝੰਜੋਆਲ ਮਾਲਪੁਰ ਦੇ ਕੋਲ ਪਿੰਡ ਪੈਂਦਾ। ਤੇ ਕਹਿੰਦੇ ਉਹ ਕੁੱਤਾ ਚਿੱਠੀ ਫੜਾ ਗਿਆ ਵਾ ਸੀ। ਦੇਖੋ ਜਾ ਕੇ। ਹਾਂਜੀ ਹਾਂਜੀ। ਤੇ ਇਹ ਬੜਾ ਸਿਆਣਾ ਕੁੱਤਾ ਸੀਗਾ ਜੀ ਉਹ ਆਪਣੀ ਦਾ ਨਾ। ਤੇ ਉਹ ਵੀ ਉਹ ਫੋਟੋ ਦੇ ਵਿੱਚ ਹੈਗਾ। ਵਾਹ ਜੀ ਵਾਹ, ਕੀ ਬਾਤ ਹੈ। ਬਲਜਿੰਦਰ ਜੀ, ਮੇਰੀ ਜਿਹੜੀ ਸਕੂਲੇ ਜਾਣ ਦੀ ਪਹਿਲੇ ਦਿਨ ਦੀ ਫੋਟੋ ਸੀ, ਉਹ ਵੀ ਮੇਰੇ ਚਾਚੇ ਨੇ ਹੀ ਖਿੱਚੀ ਸੀਗੀ। ਕਿਆ ਤੁਸੀਂ ਯਾਦ ਜੋੜਦੀ ਚੰਬੋੜੂ ਨਾ ਚੰਬੋੜੂ? ਹਾਂਜੀ ਬਿਲਕੁਲ ਜੀ, ਬਿਲਕੁਲ ਬਿਲਕੁਲ। ਤੇ ਕਹਿਣ ਵਾਲੇ ਭਾਈ ਉਹਨਾਂ ਨੂੰ ਬੜਾ ਮਿਸ ਕਰਦੇ ਜੀ ਆਪਣੇ ਦਾ। ਉਹ ਕਿਤੇ ਫੋਟੋ ਦੇਖ ਕੇ ਜਦੋਂ ਦੇਖੀ ਦੀ ਆ ਚਾਚਾ ਜੀ ਹੋਣਾ ਦੀ ਜਾਂ ਤਾਇਆ ਜੀ ਹੋਣਾ ਦੀ, ਤਾਇਆ ਜੀ ਤਾਂ ਬਲਮੇ ਜਿੱਦਾਂ ਚੱਲ ਗਿਆ ਸੀ ਇਸ ਜਹਾਨੋਂ। ਤੇ ਚਾਚਾ ਜੀ 17 ਦੇ ਵਿੱਚ। ਪਰ ਉਹ ਜਦੋਂ ਫੋਟੋ ਦੇਖੀ ਦੀ ਆ ਨਾ ਜੀ, ਕਿ ਅੱਖਾਂ ਚ ਮੱਲੋ ਮੱਲੀ ਭਰੇ ਆਉਂਦੀਆਂ ਜੀ ਦੁਕਾਨ ਵਾਲੇ। ਇੱਕ ਮਾੜਾ ਜਿਹਾ ਹੋਰ ਤੁਹਾਨੂੰ ਦੱਸਦਾ ਭਾਜੀ। ਅਸੀਂ ਭਾਵੇਂ ਸਾਡੇ ਚਾਚਾ ਜੀ ਸੀਗੇ ਤੇ ਪਰ ਸਾਡਾ ਉਹਨਾਂ ਦੇ ਨਾਲ ਜਾਂ ਉਹਨਾਂ ਦਾ ਸਾਡੇ ਨਾਲ ਪਿਆਰ ਇੱਕ ਯਾਰਾਂ ਦੋਸਤਾਂ ਵਾਲਾ ਹੀ ਸੀਗਾ ਭਾਜੀ। ਹਾਂਜੀ ਹਾਂਜੀ, ਏਦਾਂ ਹੀ ਸੀ। ਕਦੀ ਨਹੀਂ ਆਪਣੇ ਉਹਨਾਂ ਸੋਚਿਆ ਸੀ ਕਿ ਮੇਰੇ ਭਤੀਜੇ ਆ ਇਹ, ਜਾਂ ਨਾ ਕਦੀ ਅਸੀਂ ਸੋਚਿਆ ਸੀ ਕਿ ਸਾਡੇ ਚਾਚਾ ਆ। ਤਾਂ ਵੱਡੇ ਭਰਾ ਹੁੰਦੇ ਆ ਜਾਂ ਦੋਸਤ ਹੁੰਦੇ ਆ, ਅਸੀਂ ਏਦਾਂ ਰੱਖਿਆ ਸੀ। ਜੀ ਜੀ ਬਿਲਕੁਲ। ਮਿਹਰਬਾਨੀ ਭਾਜੀ, ਥੈਂਕ ਯੂ। ਤੁਹਾਡਾ ਬਹੁਤ ਧੰਨਵਾਦ। ਮਿਹਰਬਾਨੀ ਜੀ। ਥੈਂਕ ਯੂ ਬਲਜਿੰਦਰ ਜੀ, ਬਹੁਤ ਯਾਦਾਂ ਤੁਸੀਂ ਤਾਜ਼ੀਆਂ ਕੀਤੀਆਂ, ਧੰਨਵਾਦ ਤੁਹਾਡਾ। ਵੈਸੇ ਇਹ ਗੱਲ ਸਹੀ ਹੈ ਕਿ ਚਾਚਾ ਪਰਿਵਾਰ 'ਚ ਹੀ ਚਾਚਾ ਹੁੰਦਾ ਤੇ ਬਾਹਰ ਟੱਪਦਿਆਂ ਸਾਰ, ਦੇਹਲੀ ਟੱਪਦਿਆਂ ਸਾਰ ਉਹ ਯਾਰ ਹੀ ਏਦਾਂ ਹੀ ਹੈ ਜੀ। ਕਈ ਵਾਰ ਦਾ ਤਾਂ ਜੇ ਨਾਲ ਹੁੰਦਾ। ਬਿਲਕੁਲ ਜੀ ਬਿਲਕੁਲ। ਪਰਮਵੀਰ ਕੌਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ। ਪਰਮਵੀਰ ਕੌਰ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਦੋਨਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਕਾਫੀ ਦਿਨਾਂ ਪਿੱਛੋਂ ਗੱਲ ਕਰਨ ਲੱਗੀ। ਹਾਂਜੀ ਹਾਂਜੀ, ਵੈਲਕਮ ਜੀ, ਵੈਲਕਮ। ਹਾਂਜੀ। ਤੇ ਉਹ ਜਿਹੜੇ ਸਾਡੇ ਟਾਈਮਾਂ 'ਚ ਜਦੋਂ ਛੋਟੇ ਹੁੰਦੇ ਸਾਂ ਕੈਮਰੇ ਹੁੰਦੇ ਸੀ, ਉਹ ਤਾਂ ਮਤਲਬ ਕਿ ਬਹੁਤ ਹੀ ਵਧੀਆ ਹੁੰਦੇ ਸੀ। ਤੇ ਫੋਟੋ ਲਵਾਉਣ ਵਾਸਤੇ ਜਿਹੜਾ ਫੋਟੋਗ੍ਰਾਫਰ, ਉਹਦੀ ਦੁਕਾਨ ਤੇ ਜਾਣਾ ਪੈਂਦਾ ਸੀ। ਸਾਡੇ ਸ਼ਹਿਰ ਵਿੱਚ ਸਿਰਫ ਇੱਕ ਹੀ ਹੈਗੀ ਸੀ ਫੋਟੋਗ੍ਰਾਫਰ ਦੀ ਦੁਕਾਨ। ਤੇ ਮਤਲਬ ਅਸਲ ਵਿੱਚ ਟਾਊਨ ਆ ਪੰਜਾਬ ਦੇ ਵਿੱਚ ਨਾ, ਅੰਮ੍ਰਿਤਸਰ ਜ਼ਿਲ੍ਹੇ 'ਚ। ਅੱਛਾ ਜੀ। ਇੱਕ ਵਾਰੀ ਮੇਰੇ ਬ੍ਰਦਰ ਦੀ ਫੋਟੋ ਅਸੀਂ ਸਪੈਸ਼ਲ ਲਵਾਈ। ਉਹ ਹੈਗਾ ਸੀ 4-5 ਸਾਲ ਦਾ। ਤੇ ਜਦੋਂ ਫੋਟੋ ਲੈਣ ਜਾਣਾ ਸੀ, ਉਹ ਕਹਿੰਦਾ ਫੋਟੋ ਦਾ ਤਾਂ ਸਾਫ਼ ਹੀ ਪਤਾ ਲੱਗ ਜਾਂਦਾ ਕਿ ਸੋਹਣੀ ਆਉਣੀ ਆ। ਕਿੰਨੇ ਦਿਨ ਵੇਟ ਕਰਦੇ ਰਹਿਣਾ ਹੈ, ਘੱਟ ਤੋਂ ਘੱਟ 2-3 ਦਿਨ ਤਾਂ ਵੇਟ ਕਰਨੀ ਕਿ ਹੁਣ ਫੋਟੋ ਧੁੱਪ ਕੇ ਆਉਣੀ। ਹਾਂਜੀ ਵਾਹ, ਇਹੀ ਰਿਵਾਜ। ਹਾਂਜੀ। ਤੇ ਮੇਰੇ ਫਾਦਰ ਗਏ ਸੀ 1962 ਵਿੱਚ ਅਫਰੀਕਾ।
ਉਹ ਆਰਮੀ ਵਿੱਚ ਹੈਗੇ ਸੀ ਤੇ ਉਹ ਉਥੋਂ ਟ੍ਰਾਂਜਿਸਟਰ ਲਿਆਏ 2। ਅੱਛਾ। ਤੇ ਉਦੋਂ ਇੱਥੇ ਮਤਲਬ ਐਕਸਕਿਊਜ਼ ਮੀ ਬਿਜਲੀ ਤੋਂ ਬਗੈਰ ਚੱਲਣ ਵਾਲੇ ਰੇਡੀਓ ਹੀ ਨਹੀਂ ਸੀ ਹੈਗੇ। ਤੇ ਅਸੀਂ ਜਦੋਂ ਲਗਾਉਣਾ ਨਾ ਤੇ ਸਾਡੇ ਘਰ ਦੇ ਬਾਹਰੋਂ ਕਿਸੇ ਨੇ ਲੰਘਣਾ, ਬਾਰੀ ਸਾਹਮਣੇ ਉਹਨਾਂ ਨੂੰ ਆਵਾਜ਼ ਸੁਣੀ, ਉਹਨਾਂ ਕਹਿਣਾ ਇਹਨਾਂ ਦੇ ਘਰ ਟ੍ਰਾਂਜਿਸਟਰ ਆ। ਤੇ ਹੋਰ ਇੱਕ ਵੱਡਾ ਟ੍ਰਾਂਜਿਸਟਰ ਸੀ, ਇੱਕ ਛੋਟਾ ਟ੍ਰਾਂਜਿਸਟਰ ਸੀ। ਤੇ ਇਸ ਤਰ੍ਹਾਂ ਕਰਕੇ ਤੇ ਉਹ ਜ਼ਮਾਨੇ ਬਹੁਤ ਹੀ ਵਧੀਆ ਸੀ। ਹਾਂਜੀ। ਤੇ ਅੱਜ ਕੱਲ ਤੇ ਫੋਟੋਆਂ ਬੱਚੇ ਖਿੱਚਦੇ ਆ, ਉਹ ਕੈਮਰੇ ਦੇ ਵਿੱਚ ਕੈਦ ਹੋ ਕੇ ਰਹਿ ਜਾਂਦੀਆਂ ਉਹਦੇ ਵਿੱਚ। ਏਦਾਂ ਹੀ ਕੰਧ ਤੇ ਟੰਗਣ ਲਈ ਖਾਸ ਧਵਾਉਣੀਆਂ ਪੈਂਦੀਆਂ। ਹਾਂਜੀ, ਮੈਂ ਤੇ ਆਪਣੀ ਬੇਟੀ ਨੂੰ ਕਹਿੰਦੀ ਹੁੰਦੀ, ਜਿੱਥੇ ਆਪਾਂ ਕਿਸੇ ਟ੍ਰਿਪ ਤੇ ਜਾਂਦੇ ਹਾਂ, ਮੈਨੂੰ ਤੇ ਉਹ ਇੱਕ ਐਲਬਮ ਛੋਟੀ ਜਿਹੀ ਬਣਵਾ ਦੇ। ਤੇ ਜਾਂ ਅਸੀਂ ਜਿਹੜਾ ਕੈਲੰਡਰ ਬਣਵਾ ਕੇ ਈਅਰ ਦਾ ਹੁੰਦਾ ਹੈ, ਉਹ ਫ੍ਰਿਜ ਨਾਲ ਟੰਗਣਾ ਹੋਵੇ ਤੇ ਉਹਦੇ ਤੇ ਉਹ ਫੋਟੋਆਂ ਪਵਾ ਲਈ ਦੀਆਂ ਆਪਣੀਆਂ ਸਾਰੀਆਂ ਜਿੱਥੇ ਗਏ। ਹਾਂਜੀ, ਉਹ ਵੀ ਅੱਜ ਕੱਲ ਸਾਰਾ ਕੁਛ ਕਰ ਦਿੰਦੇ ਆ। ਤੇ ਉਹ ਸਾਰੀਆਂ ਫਿਰ ਰੋਜ਼ ਮਤਲਬ ਸਾਹਮਣੇ ਤੁਹਾਨੂੰ ਦਿਖਦੀਆਂ ਰਹਿੰਦੀਆਂ। ਤੇ ਇਸ ਤਰ੍ਹਾਂ ਕਰਕੇ ਤੇ ਉਹ ਸ਼ੌਕ ਜਿਹੜੇ ਨਾ ਉਹ ਵੱਖਰੇ ਹੀ ਸੀ ਬਿਲਕੁਲ। ਹਾਂਜੀ, ਅੱਜ ਸਭ ਕੁਛ ਇੰਨਾ ਜ਼ਿਆਦਾ ਮਿਲ ਗਿਆ ਹੈ ਕਿ ਕੋਈ ਐਕਸਾਈਟਮੈਂਟ ਨਹੀਂ ਰਹੀ ਹੈਗੀ। ਨਾ ਵੱਡਿਆਂ ਨੂੰ ਰਹੀ ਹੈ, ਨਾ ਛੋਟਿਆਂ ਨੂੰ ਰਹੀ। ਏਦਾਂ ਹੀ। ਹਾਂਜੀ ਹਾਂਜੀ, ਪ੍ਰੋਗਰਾਮ ਤੁਹਾਡਾ ਬਹੁਤ ਹੀ ਸੋਹਣਾ ਹੁੰਦਾ। ਤੁਹਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਆਏ ਔਰ ਆ ਕੇ ਸਾਂਝ ਬਣਾਈ, ਔਰ ਸਾਡਾ ਪ੍ਰੋਗਰਾਮ ਹੈ ਜਿਹੜਾ ਤੁਹਾਡੀਆਂ ਯਾਦਾਂ ਦੇ ਨਾਲ ਵੀ ਮੈਂ ਉੱਠਿਆ। ਧੰਨਵਾਦ ਜੀ ਤੁਹਾਡਾ। ਥੈਂਕ ਯੂ ਜੀ। ਪਵਨ ਕੁਮਾਰ ਜੀ, ਸਤਿ ਸ਼੍ਰੀ ਅਕਾਲ ਪਵਨ ਜੀ, ਤੁਸੀਂ ਆਉਣੇ ਰਹੋ। ਹਾਂਜੀ ਪ੍ਰਵੀਨ ਜੀ ਤੇ ਮਸੂਦ ਜੀ, ਨਮਸਕਾਰ ਜੀ। ਜੀ ਨਮਸਕਾਰ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਵੈਲਕਮ। ਥੈਂਕ ਯੂ ਸਰ। ਸਰ ਜੀ, ਮੇਰੇ ਭਾਈ ਸਾਹਿਬ ਨੇ ਮਸਕਟ ਤੋਂ ਕੈਮਰਾ ਭੇਜਿਆ ਸੀ ਕੈਨਨ ਦਾ ਜੀ। 79 ਦੇ ਵਿੱਚ ਜੀ, ਮਸਕਟ। ਬੱਲੇ 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 ਬੱਲੇ। J&P ਕੰਪਨੀ ਦੇ ਵਿੱਚ ਕੰਮ ਕਰਦੇ ਹੁੰਦੇ ਸੀ ਮਸਕਟ ਦੇ ਵਿੱਚ। ਉਹ ਉੱਥੋਂ ਉਹਨਾਂ ਨੇ 79 ਦੇ ਵਿੱਚ ਕੈਮਰਾ ਭੇਜਿਆ ਤੇ ਅੱਧੀਆਂ ਫੋਟੋਆਂ ਆਪ ਖਿੱਚ ਕੇ ਭੇਜੀਆਂ ਸੀ। 36 ਵਾਲੀ ਰੀਲ ਪਈ ਹੋਈ ਸੀ ਉਹਦੇ ਵਿੱਚ। ਜਦ ਅਸੀਂ ਖਿਚਾਉਣ ਨੂੰ, ਸਾਨੂੰ ਚਲਾਉਣਾ ਨਹੀਂ ਸੀ ਆਉਂਦਾ, ਤੇ ਜਦ ਅਸੀਂ ਖਿਚਾਉਣ ਨੂੰ ਫੋਟੋਗ੍ਰਾਫਰ ਕੋਲ ਗਏ ਤਾਂ ਸਾਡੇ ਸ਼ਹਿਰ ਦੇ ਵਿੱਚ ਇੱਕੋ ਹੀ ਫੋਟੋਗ੍ਰਾਫਰ ਸੀ, ਨਾਜ ਸਟੂਡੀਓ ਦਾ ਨਾਮ। ਵਾਹ 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 ਵਾਹ, ਕੀ ਬਾਤ ਹੈ। ਹਾਂਜੀ, ਤੇ ਉਹਨੇ 10 ਰੁਪਏ ਲੱਤੇ ਸੀ। ਮੇਰੇ ਹੁਣ ਵੀ ਯਾਦ ਹੈ, ਮੈਂ ਤਕਰੀਬਨ 6ਵੀਂ 7ਵੀਂ ਦੇ ਵਿੱਚ ਪੜ੍ਹਦਾ ਸੀ। ਸਾਡੇ ਬਾਪੂ ਤੇ 10 ਰੁਪਏ ਲੱਤੇ ਸੀ। ਕੀ ਕਹਿੰਦੇ, ਸ਼ਰਤ ਇਹ ਹੈ ਕਿ ਜਿਹੜੀਆਂ ਸਾਰੀਆਂ ਫੋਟੋਆਂ ਹੁਣ ਇੱਕੋ ਵਾਰੀ ਖਿੱਚ ਦੇਣੀਆਂ ਨੇ, ਸਾਰੇ ਪਰਿਵਾਰ ਦੀਆਂ ਅਲੱਗ-ਅਲੱਗ, ਜਿਸ ਤਰ੍ਹਾਂ ਵੀ ਖਿਚਾਣੀਆਂ, ਮੈਂ ਬਾਰ-ਬਾਰ ਨਹੀਂ ਆਉਣਾ। ਹਾਂਜੀ, ਉਹ 10 ਰੁਪਏ ਦੇ ਕੇ ਤੇ ਫਿਰ ਉੱਥੇ ਘੁੰਮਦਾ ਨਾ ਹੋਵੇ ਜਗਾੜ, ਤਾਂ ਅਸੀਂ ਗੋਬਿੰਦਗੜ੍ਹ ਤੋਂ ਚੰਡੀਗੜ੍ਹ ਗਏ ਜੀ ਸਪੈਸ਼ਲ ਉਹ ਕੈਮਰਾ ਲੈ ਕੇ ਤੇ ਉਹਦੀ ਰੀਲ ਧਵਾਉਣ ਲਈ। ਤੇ ਉੱਥੇ ਫੋਟੋ ਬਣਵਾਈਆਂ, ਕਲਰ ਫੋਟੋ ਬਣੀਆਂ ਸੀ ਜੀ। ਵੇਖ ਲਓ, ਯਾਦ ਆ ਹਾਲੇ ਤੱਕ। ਹਾਂਜੀ, ਤੇ ਵੈਸਟਰਨ ਦਾ 1980 ਦੇ ਵਿੱਚ ਵੈਸਟਰਨ ਟੀਵੀ ਲਿਆਂਦਾ ਸੀ ਅਸੀਂ ਲੁਧਿਆਣੇ ਤੋਂ ਜੀ। ਕੀ ਬਾਤ ਹੈ। ਤੇ ਉਹਦਾ ਜਿਹੜਾ ਉਹਦਾ ਐਂਟੀਨਾ ਸੀ 60 ਫੁੱਟ ਉੱਚਾ ਲੱਗਿਆ ਸੀ, ਤੇ ਲੁਧਿਆਣੇ ਤੋਂ ਹੀ ਉਹ ਕਾਰੀਗਰ ਆਏ ਸੀ ਐਂਟੀਨਾ ਲਾਉਣ ਲਈ ਜੀ। ਕੰਧ ਨਾਲ ਲਾ ਕੇ, ਕਿਸੇ ਵੱਡੀ ਕੰਧ ਨਾਲ? ਹਾਂਜੀ, ਵੱਡੀ ਕੰਧ ਨਾਲ ਲਾਇਆ ਸੀ ਜੀ। ਤਕਰੀਬਨ ਛੱਤ ਤੋਂ ਹੈਗਾ ਸੀ 35-40 ਫੁੱਟ ਉੱਚਾ। ਹਾਂਜੀ, ਤੇ ਫਿਰ ਜਦ ਨਾ ਫਿਰ ਉੱਪਰ ਜਾ ਕੇ ਉਹਨੂੰ ਘੁਮਾਣਾ, ਸੱਜੇ ਘੁਮਾਲਾ, ਖੱਬੇ ਘੁਮਾਲਾ, ਆ ਗਿਆ ਥੱਲੇ ਹਾਕਾਂ ਪੈਣ ਲੱਗ ਜਾਣੀਆਂ। ਵਾਹ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ ਪ੍ਰੋਗਰਾਮ ਹੈ ਜੀ ਤੁਹਾਡਾ। ਧੰਨਵਾਦ ਜੀ, ਧੰਨਵਾਦ। ਹਾਂਜੀ, ਪਿਛਲੀਆਂ ਯਾਦਾਂ ਯਾਦ ਕਰਾਤੀਆਂ ਜੀ। ਥੈਂਕ ਯੂ। ਸਭ ਤੋਂ ਪਹਿਲੀ ਫੋਟੋ ਮੇਰੀ 5ਵੀਂ ਦੀ ਸੀ ਜੀ, 1979 ਦੇ ਵਿੱਚ। ਵਾਹ 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 ਵਾਹ। 5ਵੀਂ ਚ ਲੈਂਦੀ ਸੀ ਜੀ ਫੋਟੋ ਪਹਿਲਾਂ ਤਾਂ। ਹਾਂਜੀ, ਦਾਖਲਾ ਉਦੋਂ ਜਾਂਦਾ ਸੀ ਨਾ, 6ਵੀਂ ਚ ਲੈਣੀ, ਫਿਰ ਦਾਖਲਾ ਲੈਣ ਦੇ ਟਾਈਮ। ਤੇ ਕਈ ਵਾਰਾਂ ਤੇ ਉਹ ਕਹਿਣਾ ਨਾ ਕਿ ਉਹ ਫਾਰਮਾਂ ਵਾਲੀ ਮੈਂ ਨਹੀਂ ਲਾਣੀ, ਮੈਂ ਨਵੀਂ ਫੋਟੋ ਲਵਾਣੀ, ਤੇ ਉਹ ਨਾਨੀ ਦਾਦੀ ਦੀ ਆਵਾਜ਼ ਆਣੀ, ਵੇਖ ਕਿੱਡਾ ਹੰਕਾਰ ਆ, ਪਿਛਲੀ ਬਈ ਹੋ ਗਈ। ਹਾਂਜੀ ਪਵਨ ਜੀ, ਹਾਂਜੀ। ਸਕੂਲ ਦੇ ਫੋਟੋ ਦੇ ਵਿੱਚ ਸੀ, ਸਕੂਲ ਦੇ ਸਾਰੇ ਉਹ ਖੜੇ ਆ ਬੱਚੇ, ਉਹਨਾਂ ਦੇ ਨਾਲ ਫੋਟੋਆਂ ਸੀ ਜੀ ਉਹ। ਅੱਛਾ ਜੀ, ਵਾਹ ਜੀ। ਹਾਂਜੀ ਹਾਂ, ਉਹ ਖਿੱਚੀ ਸੀ ਬਲੈਕ ਐਂਡ ਵਾਈਟ ਫੋਟੋ, ਤੇ ਖੰਨੇ ਤੋਂ ਆਇਆ ਸੀ ਸਪੈਸ਼ਲ ਸ਼ਰਮਾ ਸਟੂਡੀਓ ਖਿੱਚਣ ਲਈ ਸਾਡੇ। ਵਾਹ ਬਈ ਵਾਹ, ਕਿਆ ਹੀ ਬਾਤ ਹੈ, ਕਿਆ ਬਾਤ ਹੈ। ਥੈਂਕ ਯੂ ਮੱਲੀ ਸਾਹਿਬ, ਤੇ ਤੁਹਾਡਾ ਵੀ ਬਹੁਤ ਧੰਨਵਾਦ। ਬਹੁਤ ਵਧੀਆ ਲੱਗਿਆ ਗੱਲ ਕਰਕੇ ਤੁਹਾਡੇ ਨਾਲ। ਥੈਂਕ ਯੂ ਜੀ, ਥੈਂਕ ਯੂ। ਆਉਂਦੇ ਰਿਹਾ ਕਰੋ, ਹਾਜ਼ਰੀ ਲਵਾਉਂਦੇ ਰਿਹਾ ਕਰੋ। ਥੈਂਕ ਯੂ ਜੀ, ਕੋਈ ਗੱਲ ਨਹੀਂ ਜੀ। ਜੀ। ਸੋ ਇਹ ਦੇਖੋ ਤੁਸੀਂ ਮੱਲੀ ਸਾਹਿਬ,
ਮੈਨੂੰ ਸ਼ੁਰੂ ਤੋਂ ਮੈਨੂੰ ਉਮੀਦ ਸੀ ਪੂਰੀ ਕਿ ਇਹ ਯਾਦਾਂ ਹਰੇਕ ਦੀਆਂ ਨੇ ਜੀ। ਹਰ Photo ਜਿਹੜਾ ਖਿਚਾਉਣ ਵਾਸਤੇ ਤਿਆਰੀ Exactly. ਕਰਨੀ, ਐਵੇਂ ਹੀ ਉਸ ਤੋਂ ਬਾਅਦ ਉਹਦੀ ਉਡੀਕ ਕਰਨੀ, ਉਸ ਤੋਂ ਬਾਅਦ ਵੇਖਣਾ, ਫਿਰ ਉਹਦੇ ਚ ਨਿਹਾਰਦੇ ਰਹਿਣਾ ਉਹਨੂੰ ਕਿੰਨਾ ਚਿਰ। ਸੋ ਹਾਂ, ਏਦਾਂ ਹੀ ਇਹ ਦੌਰ ਸੀਗਾ 2000 ਦੇ ਆਸੇ-ਪਾਸੇ। ਮੈਂ 5ਵੀਂ ਕੀਤੀ ਹੈ ਮਲੀ ਸਾਹਿਬ। ਉਦੋਂ ਵੀ ਮਤਲਬ 2000 ਤੱਕ ਤਾਂ ਦੁਨੀਆ ਬਹੁਤ ਬਦਲ ਚੁੱਕੀ ਸੀ। ਜੀ 2000 ਆਉਂਦਿਆਂ ਤਾਂ, ਪਰ ਫਿਰ ਵੀ ਉਦੋਂ ਵੀ ਦੌਰ ਸੀ ਐਸਾ ਕਿ ਪੇਂਡੂ ਭਾਰਤ ਦੇ ਵਿੱਚ, ਪੇਂਡੂ ਪੰਜਾਬ ਦੇ ਵਿੱਚ ਫੋਟੋਆਂ ਦੀ ਐਕਸਾਈਟਮੈਂਟ ਮੁੱਕੀ ਨਹੀਂ ਸੀਗੀ। ਆਪਣੇ ਨਾਲ ਅਗਲੇ ਜੁੜੇ ਨੇ ਕਾਲਰ ਨਛੱਤਰ ਸਿੰਘ ਜੀ। ਸਤਿ ਸ਼੍ਰੀ ਅਕਾਲ ਨਛੱਤਰ ਜੀ, ਤੁਸੀਂ ਆਉਣੇ ਰੋਜ਼। ਸਤਿ ਸ੍ਰੀ ਅਕਾਲ ਨਛੱਤਰ ਜੀ, ਜੀ ਆਇਆਂ ਨੂੰ। ਹਾਂਜੀ, ਮੱਲੀ ਸਾਹਿਬ ਤੇ ਪ੍ਰਵੀਨ ਸਿੰਘ ਤੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੈਂ ਤੁਹਾਨੂੰ ਬਾਅਦ ਚ ਫੋਟੋਆਂ ਤਾਂ ਚਲੋ ਬਾਅਦ ਵੀ ਲੈਂਦੇ ਰਹੀਆਂ, ਪਹਿਲੀਆਂ ਫੋਟੋ ਦੀ ਗੱਲ ਦੱਸਦਾ ਕਦੋਂ ਜਦੋਂ ਕਦੋਂ ਲੱਥੀਆਂ ਸੀ। ਹਾਂਜੀ, ਅਸੀਂ ਤਾਂ ਸਾਡੇ ਮੌਕੇ ਜੀ ਦੂਜਾ 5ਵੀਂ ਚ ਵੀ ਦੂਜਾ ਬੋਰਡ ਦਾ ਇਮਤਿਹਾਨ ਹੁੰਦਾ ਸੀ ਤੇ 8ਵੀਂ ਚ ਵੀ। ਠੀਕ ਹੈ ਜੀ। ਇਹ 10ਵੀਂ ਬੋਰਡ ਦਾ ਹੁੰਦਾ ਸੀ, ਤਿੰਨੇ ਸਾਡੇ ਬੋਰਡ ਦੇ ਇਮਤਿਹਾਨ। ਪਹਿਲਾਂ ਤਾਂ 5ਵੀਂ ਸਕੂਲ ਚ ਜਦੋਂ ਛੱਡਿਆ ਉਦੋਂ ਉੱਥੇ ਸਕੂਲ ਚ ਫੋਟੋ ਲੱਥੀਆਂ, ਉਹ ਸ਼ਾਇਦ ਸਾਡੇ ਕੋਲੇ ਘਰੇ ਹੋਊਗੀ। ਬਾਅਦ ਚ ਅਸੀਂ ਇਮਤਿਹਾਨ 8ਵੀਂ ਚ ਡਰੋਲੀ ਭਾਈ ਪੜ੍ਹਦੇ ਹੁੰਦੇ ਸੀ ਤੇ ਅਸੀਂ ਮੋਗੇ, ਸਾਡਾ ਸੀਗਾ ਬੋਰਡ ਦਾ 8ਵੀਂ ਦਾ ਇਮਤਿਹਾਨ, ਤੇ ਅਸੀਂ ਮੋਗੇ ਗਏ ਇਮਤਿਹਾਨ ਦੇ। ਸਾਡੇ ਪਿੰਡ 3 ਮੁੰਡੇ ਸੀ, ਅਸੀਂ ਹੋਸਟਲ ਇਕੱਠੀ ਜਮਾਤ ਕਲਾਸ ਲੈ ਕੇ ਗਏ ਸੀ ਸਕੂਲ ਵਾਲੇ, ਤੇ ਹੋਸਟਲ ਚ ਰਹਿੰਦੇ ਹੁੰਦੇ ਸੀ। ਤੇ ਉੱਥੇ ਅਸੀਂ 3 ਜਣੇ, ਅਸੀਂ ਤਿੰਨੇ ਮੁੰਡੇ ਆਪਦੀ ਯਾਦਗਾਰ, ਤਿੰਨੇ ਮੁੰਡੇ ਆਪਦੀ 8ਵੀਂ ਦਾ ਇਮਤਿਹਾਨ ਦੇ ਕੇ ਫੋਟੋ ਲਵਾ ਕੇ ਲਿਆਏ। ਉਹ ਵੀ ਫੋਟੋ ਸ਼ਾਇਦ ਮੇਰੇ ਕੋਲ ਸੀਗੀ ਹੁਣ ਤਾਈਂ। ਤੇ ਉਦੋਂ ਬਾਅਦ 10ਵੀਂ ਚ ਜਦੋਂ ਉਹਦੀ 9ਵੀਂ ਕਲਾਸ ਫੀਸ ਦਿੰਦੀ ਹੁੰਦੀ 10ਵੀਂ ਦੇ ਮੁੰਡਿਆਂ ਨੂੰ। ਜੀ ਬਿਲਕੁਲ ਏਦਾਂ ਹੀ ਅਲਵਿਦਾਈ ਪਾਰਟੀ ਕਹਿੰਦੇ ਸਾਡੇ। ਟੀਚਰਾਂ ਦੇ ਨਾਲ ਸਕੂਲ ਦੇ ਵਿੱਚ ਬਹੁਤ ਵੱਡੀ ਫੋਟੋ, ਸਾਰੇ ਥੱਲੇ ਨਾਂ ਲਿਖੇ ਹੁੰਦੇ ਬਕਾਇਦਾ, ਸਾਰੇ ਟੀਚਰਾਂ ਦੇ ਨਾਂ, ਸਾਰਿਆਂ ਦੇ ਨਾਂ। ਉਹ ਫੋਟੋ ਬੜੀ ਮੈਂ ਸਾਂਭ ਕੇ ਰੱਖੀ। ਜਦੋਂ ਮੈਂ ਬਾਹਰ ਆ ਗਿਆ, ਬਾਅਦ ਚ ਉਹ ਫੋਟੋ ਪਤਾ ਨਹੀਂ ਕਿੱਦਾਂ ਕਦੋਂ ਟੁੱਟ ਗਈ, ਕਿੱਦਾਂ ਨਹੀਂ ਸਾਂਭੀ ਨਹੀਂ। ਉਹ ਮੈਂ ਬੜੀ ਹੁਣ ਕੋਸ਼ਿਸ਼ ਕੀਤੀ, ਇੱਥੇ ਆ ਗਿਆ ਉਹਦੇ ਸਾਥੀਆਂ ਨੂੰ ਜਿਹੜੇ ਨਾਲ ਦੇ ਜਿਉਂਦੇ ਜਾਗਦੇ ਮਾਰੇ ਕਿਰਪਾ ਨਾਲ ਪਤਾ ਕਰਦਾ ਵੀ ਫੋਟੋ ਕਿਸ ਕੋਲ ਹੋਵੇ ਤਾਂ ਮੈਂ ਜੇ ਫੋਟੋ ਬਣਾ ਕੇ ਰੱਖੀਏ। ਵਾਹ 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 ਵਾਹ, ਸੋਹਣੀ ਗੱਲ ਹੈ, ਸੋਹਣੀ ਗੱਲ ਹੈ ਜੀ। ਇਹ ਯਾਦਾਂ ਕੁੰਜਣੀਆਂ ਚਾਹੀਦੀਆਂ। ਹਾਂਜੀ, ਉਦੋਂ ਬਾਅਦ ਚ 1974 ਮੇਰਾ ਵਿਆਹ, ਉਦੋਂ ਬਲੈਕ ਐਂਡ ਵਾਈਟ ਕੈਮਰੇ ਹੁੰਦੇ ਸੀ, ਬਲੈਕ ਐਂਡ ਵਾਈਟ ਐਲਬਮ ਬਣੀ ਸੀ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਉਦੋਂ ਬਾਅਦ ਤਾਂ ਚਲੋ ਮੇਰੇ ਬ੍ਰਦਰ ਨੂੰ ਜਾਂਦੇ ਰਹੇ, ਬਾਅਦ ਕੈਮਰੇ ਲੈ ਕੇ ਫੋਟੋ ਹੁੰਦੀਆਂ ਰਹੀਆਂ, ਉਹ ਬਾਅਦ ਦੀਆਂ ਗੱਲਾਂ। ਹਾਂਜੀ, ਬਿਲਕੁਲ ਠੀਕ। ਥੈਂਕ ਯੂ ਨਛੱਤਰ, ਥੈਂਕ ਯੂ, ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਬ੍ਰੇਕ ਵੀ ਅੜਿਕਣ ਡਈ ਹੈ ਸਾਨੂੰ ਸ਼ਰਮਾ ਜੀ, ਤੇ ਕਾਲਾਂ ਵੀ ਹੈ ਨੇ, ਸੋ ਬ੍ਰੇਕ ਪਹਿਲਾਂ ਲੈ ਲਈਏ, ਬਾਕੀ ਗੱਲਾਂ ਬਾਅਦ ਚ। ਬਿਲਕੁਲ ਜੀ, ਜਿਹੜੇ ਕਾਲਰ ਸਾਡੇ ਨਾਲ ਜੁੜੇ ਨੇ ਉਹ ਕਿਰਪਾ ਕਰਕੇ ਆਪਣਾ ਪੇਸ਼ੈਂਸ ਬਣਾਈ ਰੱਖਿਓ। ਬ੍ਰੇਕ ਦੇ ਦਰਮਿਆਨ ਆਪਾਂ ਫੋਟੋਆਂ ਦੀਆਂ ਜਿਹੜੀਆਂ ਤਸਵੀਰਾਂ ਦੀਆਂ ਜਿਹੜੀਆਂ ਯਾਦਾਂ ਨੇ ਉਹ ਇਸੇ ਤਰ੍ਹਾਂ ਤਾਜ਼ੀਆਂ ਰੱਖਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਟੌਪਿਕ ਹੈ ਜ਼ਿੰਦਗੀ ਦੇ ਰੰਗਾਂ ਦੇ ਵਿੱਚੋਂ ਆਪਾਂ ਗੱਲਬਾਤ ਕਰ ਰਹੇ ਹਾਂ ਪਹਿਲੀਆਂ ਤਸਵੀਰਾਂ ਬਾਰੇ, ਜਿਹੜੀਆਂ ਤਸਵੀਰਾਂ ਦਾ ਸਾਨੂੰ ਚਾਅ ਸੀ, ਜਿਹੜੀਆਂ ਤਸਵੀਰਾਂ ਸਾਡੇ ਚੇਤਿਆਂ ਦੇ ਵਿੱਚ ਹਾਲੇ ਵੀ ਉਕਰੀਆਂ ਪਈਆਂ ਨੇ, ਬੇਸ਼ੱਕ ਸਾਡੇ ਤੋਂ ਸਮਝੀਆਂ ਨਹੀਂ ਹੋਣੀਆਂ। ਮੱਲੀ ਸਾਹਿਬ ਕੁਝ ਕਾਲਰਸ ਨੇ, ਕੁਝ ਕਮੈਂਟ ਨੇ ਜੀ। ਪਹਿਲੇ ਕਾਲਰਸ ਜੇ ਹੋਲਡ ਤੇ ਨੇ ਉਹਨਾਂ ਨੂੰ ਵੇੜ ਲਈਏ, ਸੌਰੀ ਕਮੈਂਟ ਨੇ ਜਿਹੜੇ ਉਹ ਤੇ ਕਿਤੇ ਨਹੀਂ ਜਾਣੇ। ਜੀ ਜੀ, ਬ੍ਰੇਕ ਸਾਡੇ ਨਾਲ, ਬ੍ਰੇਕ ਤੋਂ ਬਾਅਦ ਜੁੜੇ ਨੇ ਸਾਡੇ ਨਾਲ ਕਰਮਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਕਰਮਜੀਤ ਸਿੰਘ ਜੀ, ਤੁਸੀਂ ਆਉਣੇ ਰੋਜ਼। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਬਹੁਤ ਜ਼ਿਆਦਾ ਤਾਜ਼ੀਆਂ ਕਰਵਾਤੀਆਂ ਤੁਸੀਂ ਅੱਜ। ਮਿਹਰਬਾਨੀ। ਸਨ 89 ਦੇ ਵਿੱਚ ਮੈਂ ਵੀ ਉਦੋਂ ਫਰਕੂਵਾਦ ਦਾ ਦੌਰ ਸੀ ਤੇ ਆਈਡੀ ਕਾਰਡ ਵਾਸਤੇ ਫੋਟੋ ਖਿਚਵਾਈ ਸੀ ਜੀ। ਹਾਂਜੀ, ਉਦੋਂ ਸਕੂਲਾਂ ਦੇ ਵਿੱਚ ਆਈਡੀ ਕਾਰਡ ਲਾਜ਼ਮੀ ਕੀਤੇ ਗਏ ਸੀ, ਤਾਂ ਕਰਕੇ ਫੋਟੋ ਖਿਚਵਾਈ ਸੀ। ਉਸ ਤੋਂ ਬਾਅਦ ਹਾਂਜੀ ਯਾਦ ਹੈ ਜੀ। ਮੈਂ ਸਾਂਭੀ ਵੀ ਇਹ ਹੈ ਜਾਂ ਗਵਾਚ ਗਈ? ਨਹੀਂ, ਰੱਖੀ ਆਈ, ਸਾਂਭ ਕੇ ਰੱਖੀ ਹੋਈ ਹੈ। ਵਾਹ ਵਾਹ, ਮੇਰੀ ਪਹਿਲੀ ਫੋਟੋ ਗਵਾਚੀ ਪਈ, ਉਹ ਲੱਭਣ ਨਹੀਂ ਡਈ ਮੈਨੂੰ। ਹਾਂਜੀ। ਉਸ ਤੋਂ ਬਾਅਦ ਮੈਂ 96 ਦੇ ਵਿੱਚ MP ਮੱਧ ਪ੍ਰਦੇਸ਼ ਚ ਗਿਆ ਸੀ। ਅੱਛਾ। ਉਦੋਂ ਸਿਸਟਰ ਨੇ ਬਾਹਰੋਂ ਕੈਮਰਾ ਭੇਜਿਆ ਸੀ ਤੇ ਉਹਨੇ ਮੈਂ ਉੱਥੋਂ ਬਹੁਤ ਜ਼ਿਆਦੀਆਂ ਪਿਕਚਰਾਂ ਖਿੱਚ ਕੇ ਲਿਆਏ ਸੀ। ਅੱਛਾ, ਵਾਹ। ਉਹ ਬਹੁਤ ਪੁਰਾਣਾ ਰਿਕਾਰਡ, ਉਹ ਵੀ ਸਾਰੀਆਂ ਸਾਂਭੀਆਂ ਹੋਈਆਂ ਜੀ। ਕੀ ਬਾਤ, ਕੀ ਕਹਿਣਾ। ਅੱਜ ਫਿਰ ਸ਼ੋਅ ਸੁਣ ਕੇ ਤਾਜ਼ੀਆਂ ਹੋ ਗਈਆਂ ਯਾਦਾਂ ਹੈ। ਹਾਂਜੀ। ਉਸ ਤੋਂ ਬਾਅਦ ਐਤਕੀ ਮੈਂ ਗਿਆ ਪਿੱਛੇ 2022 ਦੇ ਵਿੱਚ ਇੰਡੀਆ, ਤੇ ਮੈਂ ਸਾਰੀਆਂ ਨੂੰ ਪੈਨ ਡਰਾਈਵ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਪਾਈਆਂ ਨਹੀਂ ਸਾਰੀਆਂ, ਕਿਉਂਕਿ ਸਮਾਂ ਥੋੜਾ ਸੀ ਤੇ ਫੋਟੋਗ੍ਰਾਫਰ ਕਰਨੀ ਸਿਵਾਏ। ਤੇ ਮੈਰਿਜ ਵਗੈਰਾ ਦੀਆਂ ਜਿਹੜੀਆਂ ਇੰਪੋਰਟੈਂਟ ਫੋਟੋਆਂ ਸਾਰੀਆਂ ਪੈਨ ਡਰਾਈਵ ਚ ਪਾ ਕੇ ਲੈ ਆਇਆ ਜੀ। ਵਾਹ ਜੀ ਵਾਹ। ਨਹੀਂ, ਇਹ ਦੇਖੋ ਆਧੁਨਿਕ ਯੁੱਗ ਦਾ ਇਹ ਵੀ ਇੱਕ ਫਾਇਦਾ ਹੋਇਆ ਤਕਨੀਕ ਦਾ ਕਿ ਹੁਣ ਤੁਸੀਂ ਪੈਨ ਡਰਾਈਵ ਚ ਬਹੁਤ ਡਾਟਾ ਸੇਵ ਸਭ ਕੁਝ ਆ ਜਾਂਦਾ। ਲੇਕਿਨ ਉਹ ਜੋ ਸ਼ਰਮਾ ਜੀ ਕੰਨਾਂ ਤੇ ਟੰਗੀਆਂ ਆਂਦੇ ਜਾਂਦੇ ਨਜ਼ਰ ਪੈਂਦੀ, ਉਹ ਸਵਾਦ ਨਹੀਂ। ਉਹ ਪੈਨ ਡਰਾਈਵ ਪੱਕੀ ਲਾਈ ਹੋਈ ਹੈ ਜੀ ਟੀਵੀ ਦੇ ਵਿੱਚ, ਜਦੋਂ ਮਰਜ਼ੀ ਉਹਨੂੰ ਔਨ ਕਰੋ ਤੇ ਸਾਰੀਆਂ ਫੋਟੋਆਂ ਬਹੁਤ ਆਲਾ, ਸ਼ਾਨਦਾਰ। ਥੈਂਕ ਯੂ ਜੀ, ਥੈਂਕ ਯੂ ਕਰਮਜੀਤ ਜੀ। ਥੈਂਕ ਯੂ ਜੀ। ਮੇਰੀ ਗੱਲ ਕਰਾਇਓ ਗੱਲ ਕਰਨੀ ਬਾਅਦ। ਜੀ ਕੋਈ ਨਾ, ਹੋਲਡ ਕਰ ਲਓ ਜੀ। ਆਪਣੇ ਅਗਲੇ ਕਾਲਰ ਨੇ ਜਸਪਾਲ ਜੀ। ਜਸਪਾਲ ਜੀ, ਤੁਸੀਂ ਆਨ ਰਹੋ ਜੀ। ਸਤਿ ਸ਼੍ਰੀ ਅਕਾਲ ਤੇ ਥੈਂਕ ਯੂ ਬਹੁਤ ਤੁਸੀਂ ਬ੍ਰੇਕ ਦੇ ਦਰਮਿਆਨ ਆਪਣਾ ਪੇਸ਼ੈਂਸ ਬਣਾਈ ਰੱਖਿਆ ਜੀ। ਹਾਂਜੀ ਜਨਾਬ, ਪ੍ਰਵੀਨ ਸ਼ਰਮਾ ਜੀ, ਮੱਲੀ ਸਾਹਿਬ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਰੋ ਜੀ ਯਾਦ ਸਾਂਝੀ। ਓਕੇ ਜੀ, ਤੁਹਾਡਾ ਬੜਾ ਰੌਚਕ ਵਿਸ਼ਾ ਆ ਜੀ ਅੱਜ, ਬੜਾ ਹੀ ਮਜ਼ੇਦਾਰ ਜੀ। ਔਰ ਸਾਰਿਆਂ ਬੰਦਿਆਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਸਾਰੇ ਸਾਂਝੀਆਂ ਕਰ ਰਹੇ, ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਰਹੇ। ਤਾਂ ਮੈਂ ਕਾਫੀ ਪੁਰਾਣਾ ਇਹਨਾਂ ਦਾ ਸਰੋਤਾ ਆ ਜੀ, ਪੰਜਾਬੀ ਰੇਡੀਓ ਸਿਰ ਮੱਥੇ ਸਾਡੇ ਲਈ ਮਾਣਯੋਗ ਜੀ। ਪਰ ਮੇਰੀ ਕਾਲ ਪਹਿਲੀ ਆ ਅੱਜ ਇਹ। ਅੱਛਾ, ਇਹਦਾ ਮਤਲਬ ਦੋਹਰੀ ਰੱਖ ਦੇ ਉਂਗਲ ਆਈ। ਬਿਲਕੁਲ ਜੀ ਬਿਲਕੁਲ, ਤੁਸੀਂ ਤਾਂ ਉਚੇੜ ਹੀ ਦਿੱਤਾ, ਜ਼ਖਮੀ ਉਚੇੜ। ਓਹੋ, ਅੱਛਾ। ਗੱਲ ਇਸ ਤਰ੍ਹਾਂ ਪਹਿਲੀ ਕਾਲ ਕਰ ਰਹੇ ਹੋ ਅੱਜ? ਜੀ ਦੱਸ ਰਹੇ। ਪਹਿਲੀ ਵਾਰ ਕਾਲ ਕੀਤੀ ਮੈਂ, ਸਾਲ ਤੋਂ ਸੁਣਨਾ, ਪਰ ਪਹਿਲੀ ਵਾਰ ਕਾਲ ਕਰ ਰਹੇ। ਅੱਛਾ, ਪਹਿਲੀ ਕਾਲ ਹੈ। ਸੋ ਮੈਂ ਬਸ ਗੱਲ ਇਹ ਆ ਵੀ ਪੁਰਾਣੀਆਂ ਯਾਦਾਂ, ਜਿੱਦਾਂ ਤੁਸੀਂ ਕਿਹਾ, ਮੈਨੂੰ ਵੀ ਚੇਤਾ ਆ ਗਿਆ ਵੀ ਅਸੀਂ ਵੀ ਜਦੋਂ ਕਿਤੇ 1985 ਦੇ ਨੇੜੇ 8ਵੀਂ ਚ ਪੜ੍ਹਦੇ ਸੀ ਤਾਂ ਉਦੋਂ ਫੋਟੋ ਖਿਚਾਈ ਸੀ, ਜਿਹੜੀ ਗਰੁੱਪ ਫੋਟੋ ਹੁੰਦੀ ਸਕੂਲ ਦੀ ਜੀ। ਉਹ ਚਲੋ ਪਈ ਹੈਗੀ ਆ, ਪਰ ਉਹ ਬਲੈਕ ਐਂਡ ਵਾਈਟ ਆ ਤੇ ਹੁਣ ਤੇ ਧੁੰਦਲੇ ਹੋ ਗਏ ਚਿਹਰੇ ਕਾਫੀ। ਤੇ ਬਟ ਹੈਗੀ ਹੈ, ਮੈਂ ਬੜੀ ਸਾਂਭ ਕੇ ਰੱਖੀ ਹੈ। ਫਿਰ ਉਸ ਤੋਂ ਬਾਅਦ 10ਵੀਂ ਬੋਰਡ ਦੀ ਉਹਦੀ ਫੋਟੋ ਹੈ, +2 ਬੋਰਡ ਦੀ ਉਹਦੀ ਫੋਟੋ ਹੈ ਜੀ। ਉਹ ਮੱਲੀ ਆਪ ਨੂੰ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ, ਸ਼ਰਮਾ ਜੀ ਤੁਹਾਨੂੰ ਪਤਾ ਹੋਣਾ, ਪੰਜੌਰ ਗਾਰਡਨ +2 ਜਦੋਂ ਪੜ੍ਹਦੇ ਸਾਡਾ ਟਰੁੱਪ ਗਿਆ ਸੀ ਜੀ, ਪੰਜੌਰ ਗਾਰਡਨ ਚੰਡੀਗੜ੍ਹ, ਤੇ ਉੱਥੇ ਬੜੀਆਂ ਫੋਟੋ ਖਿੱਚੀਆਂ। ਉਹ ਸਾਰੀਆਂ ਯਾਦਾਂ ਸਾਂਝੀਆਂ ਤਾਜ਼ੀਆਂ ਪਈਆਂ ਜੀ। ਵਾਹ ਜੀ। ਤੇ ਫੇਅਰਵੈਲ ਪਾਰਟੀ ਤੇ ਜਿਹੜੀਆਂ ਫਿਰ ਪਹਿਲਾਂ ਟੀਚਰਸ ਦੇ ਮਗਰ ਫਿਰਨਾ, ਸਰ ਜੀ ਮੇਰੇ ਨਾਲ ਫੋਟੋ ਖਿਚਾ ਲਓ ਜੀ ਪਲੀਜ਼। ਪੰਜੌਰ ਗਾਰਡਨ, ਸਹੀ ਗੱਲ। ਉਸ ਤੋਂ ਬਾਅਦ ਹੁਣ ਜਦੋਂ ਟਾਈਮ ਦੇਖੋ ਚੇਂਜ ਹੋਇਆ, ਫਿਰ ਮੈਂ MA BEd ਕੀਤੀ, ਮੈਂ ਐਜੂਕੇਸ਼ਨ ਡਿਪਾਰਟਮੈਂਟ ਚ ਆਇਆ, ਮੈਂ ਖੁਦ ਟੀਚਰ ਬਣ ਗਏ। ਫਿਰ ਫੇਅਰਵੈਲ ਵਾਲੇ ਦਿਨ ਫਿਰ ਬੱਚੇ ਸਾਡੇ ਮਗਰ ਸਰ ਜੀ ਤੁਹਾਡੇ ਨਾਲ ਫੋਟੋ ਖਿਚਾਉਣੀ ਹੈ ਜੀ, ਖਿਚਾਉਣੀਆਂ ਜੀ। ਉਹ ਫੋਟੋਆਂ ਫਿਰ ਅਸੀਂ ਸਾਂਭ ਕੇ ਰੱਖੀਆਂ, ਬੱਚੇ ਵੀ ਰੱਖਦੇ, ਅਸੀਂ ਵੀ ਰੱਖੀਆਂ। ਫਿਰ ਜਦੋਂ ਵੰਡਣੀਆਂ ਹੁੰਦੀਆਂ ਸੀ ਸਾਰੇ ਮਗਰ ਬਾਈ ਚਾਂਸ ਉਹ ਫੇਅਰਵੈਲ ਪਾਰਟੀ ਦਾ ਇੰਚਾਰਜ ਹੀ ਮੈਂ ਹੁੰਦਾ ਸੀ, ਤੇ ਫੋਟੋਆਂ ਸਾਰੀਆਂ ਧੁੱਪ ਕੇ ਮੇਰੇ ਕੋਲ ਆਉਂਦੀਆਂ ਸਨ। ਹੁਣ ਗਏ ਆ ਪੰਜੌਰ ਗਾਰਡਨ ਕਦੇ? ਨਹੀਂ ਜੀ, ਕਾਫੀ ਦੇਰ ਹੋ ਗਈ। ਅੱਛਾ, ਕਈ ਸਾਲ ਹੋ ਗਏ ਹੋਣਗੇ ਨਾ ਤੁਹਾਨੂੰ? 88 ਦੀ ਗੱਲ ਹੈ ਜੀ। 88 ਤੋਂ ਬਾਅਦ ਓਹੋ, ਦੁਨੀਆ ਬਦਲ ਗਈ ਹੋਣੀ ਜੀ। ਬਹੁਤ ਕੁਝ ਚੇਂਜ ਹੋ ਗਿਆ ਨਾ, ਬਹੁਤ ਕੁਝ ਚੇਂਜ ਹੋ ਗਿਆ। ਹੁਣ ਉੱਥੇ ਉਹਨਾਂ ਨੇ ਮਤਲਬ ਸਹੂਲਤਾਂ, ਜਿਵੇਂ ਟੂਰਿਸਟ ਕੋਈ ਸਪੌਟ ਹੁੰਦਾ ਉਹਦੇ ਮੁਤਾਬਕ ਉਹਨਾਂ ਨੇ ਜੀ ਉੱਥੇ ਕਾਫੀ ਰੈਨੋਵੇਸ਼ਨ ਕੀਤੀ ਹੋਈ ਹੈ, ਚੀਜ਼ਾਂ, ਪਾਰਕਿੰਗ ਵਗੈਰਾ ਦਾ ਸੁੱਖ ਹੈ, ਫੂਡ ਫਾਡ ਬਹੁਤ ਤੁਸੀਂ ਖਰੀਦ ਸਕਦੇ ਹੋ ਉੱਥੇ। ਸੋ ਬਹੁਤ ਸੋਹਣਾ ਹੁਣ ਤਾਂ, ਬਹੁਤ ਜ਼ਿਆਦਾ ਸੋਹਣਾ ਚੇਂਜ ਹੋ ਗਿਆ ਹੋਣਾ ਜੀ, ਬੜਾ ਕੁਝ। ਮੈਂ ਇੱਕ ਵਾਰੀ ਜਾ ਕੇ ਕੋਸ਼ਿਸ਼ ਕੀਤੀ ਉੱਥੇ ਲੱਭਣ ਦੀ। ਅਸੀਂ ਜਦੋਂ ਗਏ ਸੀ ਸ਼ਰਮਾ ਜੀ, ਅਸਲ ਚ ਮੈਨੂੰ ਯਾਦ ਜਿਹੜੀ ਚੇਤੇ ਆ ਗਈ, ਉਸ ਟਾਈਮ ਤੇ ਉੱਥੇ ਇੱਕ ਵਿਅਕਤੀ ਇੱਕ ਕਾਰਨਰ ਦੇ ਵਿੱਚ ਬੈਠਾ ਬਾਂਸੁਰੀ ਵਜਾ ਰਿਹਾ ਸੀ।
ਅੱਛਾ ਠੀਕ ਹੈ ਜੀ, ਠੀਕ ਹੈ। ਹਾਂਜੀ, ਉੱਥੇ ਮਿਊਜ਼ੀਕਲ ਮਹਿਫਲਾਂ ਹੁਣ ਵੀ ਲੱਗਦੀਆਂ ਜੀ। ਜੀ, ਉਹ ਗਾਰਡ ਜਿਹੜਾ ਸੀ ਉਹਨੂੰ ਅਸੀਂ ਪੁੱਛਿਆ, ਹਾਂਜੀ, ਉਹਨੇ ਦੱਸਿਆ ਵੀ ਇਹ ਬੰਦੇ ਨੂੰ ਕੋਈ ਮੈਂਟਲੀ ਸੈਟਬੈਕ ਲੱਗੀ ਆ, ਪਰ ਇਹ ਬੰਦਾ ਪ੍ਰੋਫੈਸਰ ਹੁੰਦਾ ਸੀ ਉਹ ਅੱਛਾ, ਤੇ ਉਹ ਬੌਂਸੀ ਵਜਾਈ ਜਾਂਦਾ, ਕੋਈ ਪਤਾ ਨਹੀਂ ਹੋਏਗੀ ਉਹਦੀ ਕੋਈ ਦੁਖਦ ਕਹਾਣੀ, ਪਤਾ ਨਹੀਂ। ਉਸ ਤੋਂ ਬਾਅਦ ਇੱਕ ਦੋ ਬੰਦੇ ਗਏ, ਉਹਨਾਂ ਨੂੰ ਪੁੱਛਿਆ ਵੀ ਉੱਥੇ ਉਹ ਹੈ, ਉਹ ਕਹਿੰਦੇ ਨਹੀਂ ਹੁਣ ਹੈ ਨਹੀਂ, ਉਹ ਬੰਦਾ ਕਿਤੇ ਸ਼ਾਇਦ ਅੱਲਾ ਨੂੰ ਪਿਆਰਾ ਹੋ ਗਿਆ ਹੋਵੇ, ਪਤਾ ਨਹੀਂ। ਜੀ ਜੀ, ਐਸੀਆਂ ਬੜੀਆਂ ਪੁਰਾਣੀਆਂ ਯਾਦਾਂ ਜੀ। ਬੜਾ ਅੱਛਾ ਲੱਗਿਆ ਜੀ ਤੁਹਾਡੇ ਪ੍ਰੋਗਰਾਮ 'ਚ ਸਾਂਝ ਪਾ ਕੇ। ਬਹੁਤ ਮਿਹਰਬਾਨੀ ਭਰਾਵਾਂ ਨੂੰ, ਤੁਹਾਨੂੰ ਜੀ। ਥੈਂਕ ਯੂ, ਤੁਹਾਡਾ ਬਹੁਤ ਧੰਨਵਾਦ ਹੈ ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜਸਪਾਲ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ। ਬਲਕਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਬਲਕਾਰ ਸਿੰਘ ਜੀ, ਤੁਸੀਂ ਆਨ 에ਅਰ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸ਼ਰਮਾ ਜੀ ਤੇ ਮਲਿਕ ਸਾਹਿਬ, ਦੋਨਾਂ ਭਰਾਵਾਂ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ, ਸਵਾਗਤ ਹੈ ਆਪ ਜੀ ਦਾ। ਹਾਂਜੀ ਮਲਿਕ ਸਾਹਿਬ, ਪੁਰਾਣੀਆਂ ਯਾਦਾਂ ਤੁਸੀਂ ਚੇਤੇ ਕਰਾ ਰਹੇ ਹੋ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਜੀ। ਸਾਨੂੰ ਯਾਦ ਹੈ ਜੀ, 74-75 ਦੀ ਗੱਲ ਆ। ਸਾਡੇ ਬ੍ਰਦਰ ਮਾਸੀ ਦਾ ਮੁੰਡਾ ਸੀ, ਦੁਬਈ ਤੋਂ ਗਿਆ ਸੀਗਾ ਤੇ ਉਹਨਾਂ ਦੇ ਵਿਆਹ ਦੀਆਂ ਫੋਟੋ ਖਿੱਚੀਆਂ ਇਹਨੇ, ਹੈਗੇ ਤੇ ਬਲੈਕ ਐਂਡ ਵਾਈਟ ਨੇ ਉਹ। ਤੇ ਉਹ ਉਦੋਂ ਪੈਨਾਸੋਨਿਕ ਦੀ ਟੇਪ ਬੜੀ ਮਸ਼ਹੂਰ ਹੁੰਦੀ ਸੀ, ਉਹ ਟੇਪ ਫੜੀ ਹੋਆ, ਮੈਂ ਤੇ ਮੇਰੇ ਮਾਮੇ ਦਾ ਮੁੰਡਾ ਸੀ, ਦੋਨੇ ਭਰਾਵਾਂ ਨੇ ਇਕੱਠੇ ਖੜੇ ਆ। ਤੇ ਮੈਂ ਕਿਹਾ 11-12 ਸਾਲ ਦੀ ਏਜ ਹੋਣੀ ਆ, ਤੇ ਦੋਨਾਂ ਨੇ ਅਸੀਂ ਉਹ ਟੇਪ ਫੜ ਕੇ ਤੇ ਫੋਟੋ ਖਿਚਾਈ ਦੀ, ਬਹੁਤ ਵਧੀਆ ਆਈ। ਉਹ ਤੋਂ ਪਹਿਲੀਆਂ ਵੀ ਫੋਟੋ ਹੈਗੀਆਂ ਨੇ ਪੁਰਾਣੀਆਂ, ਕਿਤੇ ਸਾਡੇ ਹੋਸਟਲ ਵਿੱਚ ਅਸੀਂ ਛੋਟੇ ਸੀਗੇ, ਸਾਰਿਆਂ ਨੇ ਖਿਚਾਈਆਂ। ਕਿਤੇ ਪਜਾਮਾ ਤੇ ਕਮੀਜ਼ ਜੀ ਪਾਈ ਹੋਈ ਚਿੱਟੇ ਰੰਗ ਦੀ, ਤੇ ਮੂੰਹ ਤੇ ਉਹ ਬੁੱਲ ਨਹੀਂ ਸੀ ਪੱਕ ਜਾਂਦਾ ਹੁੰਦਾ, ਕਹਿੰਦੇ ਲੂਤ ਹੋ ਗਈ, ਪਤਾ ਨਹੀਂ ਕੀ ਹੋ ਗਿਆ। ਹਾਂਜੀ, ਉਹ ਮੂੰਹ ਤੇ ਬੁੱਲ ਦੇ ਇੱਕ ਪਾਸੇ ਹੋਏ ਆ, ਤੇ ਉਹ ਫੋਟੋ ਖਿੱਚੀ, ਉਹ ਫੋਟੋ ਬਹੁਤ ਸੋਹਣੀ। ਉਹ ਕਿਤੇ ਛੋਟੇ ਹੁੰਦੇ ਸੀ, 4-5 ਸਾਲ ਦੀ, ਕਿਤੇ ਛੋਟੇ ਹੁੰਦਿਆਂ ਸੀ ਆ। ਵੈਸੇ ਹੀ ਜਲਾਅ ਹੁੰਦਾ ਜੀ ਉਹਦੇ ਚਿਹਰੇ ਤੇ। ਹਾਂਜੀ, ਤੇ ਉਹ ਮੂੰਹ ਤੇ ਪੱਕਿਆ, ਇੱਕ ਬੰਨੇ ਇਹਦਾ ਛਾਲਾ ਜਿਹਾ ਬਣਿਆ, ਤੇ ਉਹ ਵੀ ਫੋਟੋ ਹੈਗੀ। ਉਹ ਕਿਤੇ ਮਾਂ ਪਿਓ ਨੇ, ਡੈਡੀ ਸਾਡੇ ਆਰਮੀ ਸੀਗੇ, ਉਹਨਾਂ ਨੇ ਕਿਤੇ ਖਿਚਾਈ ਹੋਣੀ ਆ, ਪਰ ਆਪਾਂ ਨੂੰ ਉਹਦੇ ਬਾਰੇ ਦਾ ਨੌਲੇਜ ਨਹੀਂ। ਪਰ ਉਹ ਜਿਹੜੀ 74-75 ਦੀਆਂ ਖਿੱਚੀਆਂ, ਉਹ ਸਾਨੂੰ ਪਤਾ, ਉਦੋਂ ਇਹ 11-12 ਸਾਲ ਦੇ ਸੀਗੇ। ਤੇ ਉਹ ਫੋਟੋਆਂ ਜਿਹੜੀਆਂ ਖਿੱਚੀਆਂ ਹੋਈਆਂ ਨੇ, ਉਹ ਸਾਨੂੰ ਚੰਗੀ ਤਰ੍ਹਾਂ ਚੇਤਾ। ਤੇ ਪਹਿਲੀ ਵਾਰੀ ਉਹ ਫੋਟੋਆਂ ਦਾ ਅਸੀਂ ਖਿਚਾਈਆਂ ਸੀ, ਟੇਪ ਹੱਥ 'ਚ ਫੜੀ ਉਹ ਆ, ਤੇ ਬਹੁਤ ਵਧੀਆ ਫੋਟੋ ਹੋਈਆਂ ਜੀ ਉਹ। ਥੈਂਕ ਯੂ ਜੀ, ਧੰਨਵਾਦ ਤੁਹਾਡਾ। ਬਹੁਤ ਥੈਂਕ ਯੂ ਮਲਿਕ ਸਾਹਿਬ ਤੇ ਸ਼ਰਮਾ ਜੀ, ਥੈਂਕ ਯੂ ਜੀ, ਤੁਹਾਡਾ ਵੀ ਧੰਨਵਾਦ ਜੀ। ਜਗਜੀਤ ਸਿੰਘ, ਸਤਿ ਸ਼੍ਰੀ ਅਕਾਲ ਜਗਜੀਤ ਜੀ, ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਮਲਿਕ ਸਾਹਿਬ, ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਅੱਜ ਤਾਂ ਰੌਣਕਾਂ ਲਾਈ ਬੈਠੇ, ਰੰਗ ਬਰੰਗੀਆਂ। ਇਹ ਸਭ ਤੁਹਾਡੇ ਨਾਲ ਬਾਹਰ ਆ ਜੀ, ਤੁਹਾਡੇ ਆਉਣ ਨਾਲ ਬਾਹਰ ਆ। ਨਹੀਂ, ਤੁਸੀਂ ਮਾਰਾ ਕੋਈ ਵਿਸ਼ੇ ਏਦਾਂ ਦਾ ਲਿਆਂਦਾ ਤੇ ਬਸ ਬਾਹਰ ਅਗਲੇ ਸੀ ਆ ਜਾਂਦੀ ਹੈ। ਵਿਸ਼ਾ ਤੁਹਾਨੂੰ ਪਤਾ ਮੱਲੀ ਸਾਹਿਬ, ਵਿਸ਼ਿਆਂ ਦੀ ਚੱਲਦੀ ਫਿਰਦੀ ਯੂਨੀਵਰਸਿਟੀ। ਸ਼ਰਮਾ ਜੀ ਦਾ ਵੀ ਸਾਂਝ ਹੈ ਜੀ, ਮੇਰੇ ਇਕੱਲੇ ਦੀ ਨਹੀਂ, ਇਹ ਖਿਆਲ ਇਹਨਾਂ ਦਾ ਵੀ ਨਾਲ। ਬਹੁਤ ਸੋਚ ਇਹਨਾਂ ਦੀ, ਬਹੁਤ ਕਿਆ ਬਾਤ। ਵੈਸੇ ਕਈ ਵਾਰ ਪ੍ਰੋਗਰਾਮ ਕਰਦੇ ਹੁੰਦੇ ਨਾ, ਬਚਪਨ ਦੀਆਂ ਚੀਜ਼ਾਂ ਜਿਹੜਾ ਡੇਲੀ ਪ੍ਰੋਗਰਾਮ ਦਾ ਵੀ ਸੁਣ ਕੇ ਬੜਾ ਵਧੀਆ। ਥੈਂਕ ਯੂ ਜੀ, ਥੈਂਕ ਯੂ। ਤੁਹਾਡੀ ਗੱਲ ਚੱਲ ਰਹੀ ਹੈ, ਮੇਰੇ ਕੋਲ ਵੀ ਬਲੈਕ ਐਂਡ ਵਾਈਟ ਫੋਟੋ ਹੈਗੀਆਂ ਆਪਣੇ ਸਕੂਲ ਟਾਈਮ ਦੀਆਂ। ਤੇ ਮੈਨੂੰ ਨਾ ਕੈਮਰੇ ਦਾ ਬੜਾ ਸ਼ੌਂਕ ਹੁੰਦਾ। ਮੈਂ ਇੱਕ 110 ਦਾ ਕੈਮਰਾ ਹੁੰਦਾ ਸੀ, ਲੰਬਾ ਜਿਹਾ, ਸ਼ਾਇਦ ਤੁਸੀਂ ਦੇਖਿਆ ਹੋਣਾ। ਹਾਂਜੀ, ਬਿਲਕੁਲ ਜੀ, ਬਿਲਕੁਲ 110। ਉਹ ਆਂਦਾ ਵੀ ਮੈਂ ਲਿਆ ਕੇ ਬੜੀ ਮਿਹਨਤ ਕਰਕੇ ਪੈਸੇ। ਹਾਂਜੀ, ਹਾਂਜੀ, ਮੈਂ ਪੈਸੇ ਜੋੜ ਕੇ ਨਾ ਕੈਮਰਾ ਲਿਆ ਸੀ, ਤੇ ਰੀਲ ਵੈਸੇ